ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜੁੜ ਚੁੱਕੇ ਨੇ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕਰਾਂਗੇ ਕੁਝ ਅਹਿਮ ਖਬਰਾਂ ਨੂੰ ਲੈ ਕੇ ਚਰਚਾ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸ਼ੁਕਰੀਆ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408-272-2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415-909-0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਵੇ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਮੀਰੀ ਪੀਰੀ ਸੇਵਾ ਸੁਸਾਇਟੀ ਫ੍ਰੈਜ਼ਨੋ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ, ਤੇ ਇਹਨਾਂ ਦੇ ਨਾਲ 559-905-2575 ਤੇ ਗੱਲ ਕੀਤੀ ਜਾ ਸਕਦੀ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਕਿਸਾਨੀ ਤੋਂ। ਕਿਸਾਨਾਂ ਨੇ ਬੜੀ ਲੰਬੀ ਜਦੋਜਹਿਦ ਕੀਤੀ ਖੇਤੀ ਕਾਨੂੰਨਾਂ ਨੂੰ ਵਾਪਸ ਕਰਾਉਣ ਵਾਸਤੇ, ਔਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇਹਦੇ ਵਿੱਚ ਉਹਨਾਂ ਨੂੰ ਹਰ ਤਰ੍ਹਾਂ ਦੀ ਕੁਰਬਾਨੀ ਕਰਨੀ ਪਈ। ਕਈ ਕਿਸਾਨ ਸ਼ਹੀਦ ਵੀ ਹੋਏ, ਕਈਆਂ ਨੂੰ ਆਰਥਿਕ ਤੌਰ ਤੇ ਵੀ ਇਹਦਾ ਨੁਕਸਾਨ ਝੱਲਣਾ ਪਿਆ ਹੋਣਾ। ਪੰਜਾਬ ਨੂੰ ਝੱਲਣਾ ਪਿਆ। ਆਪਾਂ ਦੇਖਿਆ 30-35 ਹਜ਼ਾਰ ਕਰੋੜ ਰੁਪਏ ਦਾ ਮਾਲਗੇ ਦਾ ਨੁਕਸਾਨ ਹੋਇਆ ਪੰਜਾਬ ਦਾ, ਕੰਮ ਰੁਕੇ। ਪਰ ਸੁਣਨ ਦੇ ਵਿੱਚ ਆ ਰਿਹਾ ਕਿ ਮੰਡੀਆਂ ਪੰਜਾਬ ਦੇ ਵਿੱਚ ਖਤਮ ਹੋਣ ਜਾ ਰਹੀਆਂ। ਮੋਦੀ ਸਰਕਾਰ ਹਾਲੇ ਵੀ ਰੁਕੀ ਨਹੀਂ। ਬਿਲਕੁਲ ਪ੍ਰਵੀਨ ਜੀ, ਸਹੀ ਸੁਣਨ ਚ ਆ ਰਿਹਾ ਜੀ। ਕੇਂਦਰ ਦੇ ਅੰਦਰ ਜੋ ਤਿਆਰੀ ਚੱਲ ਰਹੀ ਹੈ, ਕੇਂਦਰ ਸਰਕਾਰ ਇੱਕ ਜੋ ਨਵੀਂ ਵਿਊਤਬੰਦੀ ਤਹਿਤ ਇੱਕ ਖਰੜਾ ਤਿਆਰ ਕਰ ਰਹੀ ਹੈ, ਉਸ ਤਹਿਤ ਪੰਜਾਬ ਦੇ ਵਿੱਚ ਮੰਡੀਆਂ ਦਾ ਭੋਗ ਪੈਣ ਦੀ ਤਿਆਰੀ ਹੈ ਜੀ। ਜਦੋਂ 3 ਖੇਤੀ ਕਾਨੂੰਨ ਸੀ ਤਾਂ ਉਹ 3 ਖੇਤੀ ਕਾਨੂੰਨਾਂ ਦੇ ਵਿੱਚ ਇੱਕ ਮੁੱਦਾ ਇਹ ਵੀ ਬਹੁਤ ਅਹਿਮ ਸੀ, ਕਿਉਂਕਿ ਉਸ ਸਮੇਂ ਇਹ ਦਮ ਪਰ ਹੈਗਾ ਸੀ ਕਿ ਸਿੱਧੀ ਖਰੀਦ ਹੋਵੇਗੀ। ਸਿੱਧੀ ਖਰੀਦ ਮਤਲਬ ਤੁਹਾਡੇ ਖੇਤ 'ਚ ਆ ਜਾ ਕਰਾਂਗੇ, ਤੁਹਾਡੇ ਖੇਤ 'ਚੋਂ ਹੀ ਖਰੀਦ ਕੇ ਲੈ ਜਾ ਕਰਾਂਗੇ, ਤੁਹਾਨੂੰ ਕਿਤੇ ਢੋਆ ਢਵਾਈ ਦੀ ਲੋੜ ਨਹੀਂ, ਕਿਤੇ ਜਾਣ ਦੀ ਲੋੜ ਨਹੀਂ। ਜਿਹੜੀ ਵੀ ਕੰਪਨੀ ਆ ਬਸ ਉਹਦੇ ਕੋਲ ਕੋਈ ਮਤਲਬ ਲਾਇਸੈਂਸ ਨਹੀਂ ਚਾਹੀਦਾ, ਕੋਈ ਪ੍ਰੂਫ ਨਹੀਂ ਚਾਹੀਦਾ, ਪੈਨ ਕਾਰਡ ਹੋਇਆ ਕਰੂਗਾ ਜੀ, ਬਸ ਉਹ ਬੰਦਾ ਖਰੀਦ ਕਰ ਸਕਦਾ ਤੇ ਬਾਅਦ ਚੋਂ ਲੱਭੀ ਜਾਓ ਬੰਦੇ ਨੂੰ। ਇਸ ਹਵਾਲੇ ਨਾਲ ਉਹ ਖਤਰਾ ਖੜਾ ਸੀਗਾ ਕਿ ਭਾਈ ਇਹ ਪਿੰਡ ਦੀਆਂ ਮੰਡੀਆਂ ਜੇਕਰ ਭੋਗ ਪੈ ਗਿਆ ਤਾਂ ਉਹਦੇ ਨਾਲ ਸਰਕਾਰੀ, ਕਿਉਂਕਿ ਹਿਮਾਚਲ ਇਹਦੀ ਸਭ ਤੋਂ ਵੱਡੀ ਉਦਾਹਰਨ ਸੀ ਪ੍ਰਵੀਨ ਜੀ। ਜੀ। ਹਿਮਾਚਲ ਦੇ ਵਿੱਚ ਜਿਹੜਾ ਸੇਬ ਦਾ ਮਤਲਬ ਵਪਾਰ ਹੁੰਦਾ ਵੱਡੇ ਪੱਧਰ ਦੇ ਉੱਤੇ, ਉਸ ਸਮੇਂ ਉੱਥੇ ਜੋ ਅਬਾਨੀ ਅਡਾਨੀਆਂ ਦੀ ਐਂਟਰੀ ਹੁੰਦੀ ਹੈ ਤਾਂ ਉਹ ਉਸਨੂੰ ਬਹੁਤ ਹਾਈ ਲੈਵਲ ਤੇ ਖਰੀਦਦੇ ਨੇ ਜੀ। ਤੇ ਸੇਬ ਦਾ ਵਪਾਰੀ ਆੜ੍ਹਤੀਆਂ ਕੋਲ ਜਾਣ ਦੀ ਬਜਾਏ, ਸਥਾਨਕ ਮੰਡੀ 'ਚ ਜਾਣ ਦੀ ਬਜਾਏ ਸਿੱਧਾ ਅਬਾਨੀ ਅਡਾਨੀਆਂ ਨੂੰ ਮਾਲ ਦੇਣ ਲੱਗ ਗਿਆ ਤੇ ਉਹਨਾਂ ਨੇ ਬਾਗਾਂ ਦੇ ਸੌਦੇ ਸ਼ੁਰੂ ਕਰ ਲਏ। ਤੇ ਹੁਣ ਉੱਥੇ ਕਰੋੜਾਂ ਦੀਆਂ ਮਸ਼ੀਨਾਂ ਲੱਗੀਆਂ ਨੇ ਤੇ ਉਹ ਮਸ਼ੀਨ ਕੱਲੇ ਸੇਬ ਨੂੰ ਸਾਈਜ਼ ਵਾਈਜ਼, ਰੰਗ ਵਾਈਜ਼ ਮਤਲਬ ਕਿ ਉਸ ਹਿਸਾਬ ਨਾਲ ਪਰਖਦੀ ਹੈ ਤੇ ਉਹ ਤੋਂ ਬਾਅਦ ਉਹਦਾ ਰੇਟ ਤੈਅ ਕਰਦੀ ਹੈ। ਤੇ ਇੰਨੀ ਦੇਰ ਦੇ ਵਿੱਚ ਇੰਨਾ ਵੱਧ ਭਾਅ ਦਿੱਤਾ ਸੀਗਾ ਕਿ ਜਿਹੜਾ ਵਪਾਰੀ ਸੀਗਾ, ਜਿਹੜਾ ਆੜ੍ਹਤੀਆ ਸੀਗਾ, ਉਹ ਮੰਡੀ ਛੱਡ ਕੇ ਚਲਾ ਗਿਆ ਤੇ ਉੱਥੇ ਮੰਡੀਆਂ ਦਾ ਭੋਗ ਪੈ ਗਿਆ। ਤੇ ਹੁਣ ਅਬਾਨੀ ਅਡਾਨੀ ਆਪਣੀ ਮਰਜ਼ੀ ਦਾ ਰੇਟ ਲਾ ਰਹੇ ਨੇ ਤੇ ਹੁਣ ਉੱਥੇ ਦਾ ਸੇਬ ਵਪਾਰੀ ਰੋ ਰਿਹਾ। ਇਹੀ ਖਤਰਾ 3 ਖੇਤੀ ਕਾਨੂੰਨਾਂ 'ਚ ਖੜਾ ਸੀਗਾ ਕਿ ਇੱਕ ਤਾਂ ਜਿਹੜਾ ਕੰਟਰੈਕਟ ਫਾਰਮਿੰਗ ਸੀ ਉਹਦੇ ਵਿੱਚ ਖਤਰਾ ਸੀਗਾ, ਜ਼ਮੀਨਾਂ ਆਸਰਿਆ ਲੈਣੀਆਂ। ਦੂਜਾ ਸਟੋਰੇਜ ਵਾਲਾ ਸੀ। ਤੀਜਾ ਸਭ ਤੋਂ ਵੱਡਾ ਸੀਗਾ ਕਿ ਜੇਕਰ ਮੰਡੀਆਂ ਨਾ ਰਹੀਆਂ ਤਾਂ ਪਿੰਡਾਂ ਦਾ ਵਿਕਾਸ ਕਾਰਜ ਵੀ ਰੁਕ ਜਾਣਾ, ਆੜ੍ਹਤੀਆ ਵੀ ਇਹਦੇ ਵਿੱਚੋਂ ਬਾਹਰ ਹੋ ਜਾਣਾ, ਉਹਦੇ ਨਾਲ ਪੱਲੇਦਾਰ ਵੀ ਬਾਹਰ ਹੋ ਜਾਣਾ, ਉਹਦੇ ਨਾਲ ਲੇਬਰ ਵੀ ਬਾਹਰ ਹੋ ਜਾਣੀ, ਉਹਦੇ ਨਾਲ ਟਰੱਕ ਦਾ ਕੰਮ ਵੀ ਖਤਮ ਹੋ ਜਾਣਾ। ਕਿੰਨੇ ਤੇ ਨੁਕਸਾਨ ਹੋਣਾ, ਕਿਸਾਨੀ ਦਾ ਤਾਂ ਹੋਣਾ ਹੀ ਹੋਣਾ ਜੀ। ਸੋ ਇਸ ਲਈ 3 ਖੇਤੀ ਕਾਨੂੰਨ ਵਾਪਸ ਹੋ ਗਏ। ਇਹ ਏਕੇ ਦਾ ਫਲ ਸੀਗਾ। 380 ਦਿਨਾਂ ਤੋਂ ਬਾਅਦ ਉੱਥੇ ਧਰਨਾ ਚੱਲਿਆ, 700 ਤੋਂ ਵੱਧ ਕਿਸਾਨ ਸ਼ਹੀਦ ਹੋਏ। ਜਿਵੇਂ ਤੁਸੀਂ ਆਰਥਿਕਤਾ ਦੀ ਗੱਲ ਕੀਤੀ, ਉਹ ਪੰਜਾਬ ਦੇ ਨਾਲ ਹਰਿਆਣੇ ਦਾ, ਰਾਜਸਥਾਨ ਦਾ, ਯੂਪੀ ਦਾ, ਸਾਡੇ NRI ਭਰਾਵਾਂ ਦਾ ਵੱਡਾ ਉਹਦੇ ਵਿੱਚ ਆਰਥਿਕ ਤੌਰ ਦੇ ਉੱਤੇ ਧਨ ਲੱਗਿਆ। ਤੇ ਉਹ ਮਤਲਬ ਕਿ ਉਹ ਪਰ ਇਸ ਗੱਲ ਨਾਲ ਭੁਲਾ ਦਿੱਤਾ ਗਿਆ ਕਿ ਅਸੀਂ ਕਾਨੂੰਨ ਵਾਪਸ ਕਰਾ ਲਏ, ਅਸੀਂ ਆਪਣੇ ਖੇਤ ਬਚਾ ਲਏ ਜੀ। ਪਰ ਅੱਜ ਫੇਰ ਉੱਥੇ ਹੀ ਖਤਰਾ ਖੜਾ ਪ੍ਰਵੀਨ ਜੀ। ਪਤਾ ਲੱਗ ਰਿਹਾ ਕਿ ਕੇਂਦਰ ਨੇ ਇੱਕ ਤਜਵੀਜ਼ ਤਿਆਰ ਕੀਤੀ ਹੈ। ਉਹ ਤਜਵੀਜ਼ ਇਹ ਹੈ ਕਿ ਭਾਈ ਅਸੀਂ ਜਿਹੜਾ 3% ਮਤਲਬ ਕਿ ਪੇਂਡੂ ਵਿਕਾਸ ਫੰਡ ਦਿੰਨੇ ਆ ਮੰਡੀਆਂ 'ਚ, ਜਦੋਂ ਅਨਾਜ ਦੀ ਖਰੀਦ ਹੁੰਦੀ ਆ ਤਾਂ ਉਸ ਖਰੀਦ ਦੇ ਨਾਲ 3% ਪੇਂਡੂ ਵਿਕਾਸ ਫੰਡ ਮਿਲਦਾ।
ਇਸੇ ਤਰ੍ਹਾਂ 3% ਮਾਰਕੀਟ ਫੀਸ ਮਿਲਦੀ ਹੈ, ਜੀ ਇਸੇ ਤਰ੍ਹਾਂ 2.5% ਆੜਤ ਮਿਲਦੀ ਹੈ। ਸੋ ਹੂੰ ਹੁਣ ਇਹਦੇ ਵਿੱਚ ਕੇਂਦਰ ਸਰਕਾਰ ਇਹ ਬਣਾ ਰਿਹਾ ਕਿ 3 ਉਹ ਤੇ 2.5 ਉਹ 8.5% ਜੋ ਦੇ ਰਹੇ ਆ ਇਹਨੂੰ ਖਤਮ ਕਰ ਦਿਓ, ਜੀ ਉੱਕਾ ਪੁੱਕਾ ਖਰਚਾ 2% ਤੈਅ ਕਰ ਲਓ। ਹੂੰ ਇਹਦਾ ਮਤਲਬ ਸਿੱਧਾ ਇਹ ਕਿ ਪਹਿਲਾਂ ਤਾਂ 3% ਪੇਂਡੂ ਵਿਕਾਸ ਫੰਡ ਚੱਕ ਦਿਓ, ਜੀ ਪੇਂਡੂ ਵਿਕਾਸ ਗਿਆ, ਪਿੰਡਾਂ ਦੀਆਂ ਸੜਕਾਂ ਗਈਆਂ, ਹੂੰ ਮੰਡੀਆਂ ਦਾ ਸਾਂਭ ਸੰਭਾਲ ਗਈ, ਜੀ ਸੋ ਇਹਦੇ ਨਾਲ ਇਹ ਖਤਮ। ਫਿਰ ਆ ਜਾਓ ਮਾਰਕੀਟ ਫੀਸ। ਮਾਰਕੀਟ ਫੀਸ ਹੈ ਕਿ ਜੀ ਸਥਾਨਕ ਜਿਹੜੀਆਂ ਖਰੀਦ ਏਜੰਸੀਆਂ ਨੇ ਉਹਨਾਂ ਨੇ ਪ੍ਰਬੰਧ ਕਰਨੇ, ਸਾਰਾ ਕੁਝ ਕਰਨਾ ਉਹਦੇ ਲਈ, ਹੂੰ ਸੋ ਉਹਨੂੰ ਕਹਿੰਦੇ ਘਟਾ ਕੇ 2% ਕਰ ਲਓ ਤੇ ਹੂੰ ਆੜਤ ਦਾ 2.5% ਮੁਕਾ ਦਿਓ। ਜੀ ਤੋ ਇਹਦਾ ਮਤਲਬ ਆੜਤੀਆ ਵੀ ਬਾਹਰ, ਕਿਉਂਕਿ ਆੜਤੀਆਂ ਨਾਲੋਂ ਬੜੇ ਆੜਤੀਏ ਤਾਂ ਹੁਣ ਅਵਾਨੀ ਅਡਾਨੀ ਬਣਨਾ ਚਾਹੁੰਦੇ ਨੇ। ਸਵਾਲ ਜੀ ਆੜਤੀਆਂ ਤੇ ਉੱਠਦਾ ਰਿਹਾ, ਪਰ ਫਿਰ ਵੀ ਆੜਤੀ ਦਾ ਕੁੰਡਾ ਕਹਿੰਦੇ ਰਾਤ ਨੂੰ 12 ਵਜੇ ਵੀ ਖੜਕਾ ਲਿਆ ਜਾਂਦਾ, ਸਵੇਰੇ 3 ਵਜੇ ਵੀ ਖੜਕਾ ਲਿਆ ਜਾਂਦਾ, ਹੂੰ ਤੇ ਅਵਾਨੀਆਂ ਅਡਾਨੀਆਂ ਦਾ ਕੁੰਡਾ ਤਾਂ ਕਾਰਡ ਨਾਲ ਖੁੱਲਦਾ। ਅਗਲੇ ਕਹਿੰਦੇ ਇੰਨੀ ਤਰੀਕ ਤੋਂ ਇੰਨੀ ਤਰੀਕ ਤੱਕ ਖਰੀਦ ਲਈ ਖੋਲਾਂਗੇ, ਆਓ ਜੀ ਟਰਾਲੀ ਸਿੱਟੋ, ਪੈਸੇ ਲਾਓ ਤੇ ਜਾਓ, ਤੇ ਜਦੋਂ ਤੁਹਾਡੀਆਂ ਮੰਡੀਆਂ ਖਤਮ ਹੋ ਗਈਆਂ ਫਿਰ ਰੇਟ ਵੀ ਅਸੀਂ ਆਪਣੀ ਮਰਜ਼ੀ ਦਾ ਲਾਵਾਂਗੇ। ਬਿਲਕੁਲ ਸੋ ਇਸ ਲਈ ਹੁਣ ਜੇਕਰ ਇਹ 8.5% ਦੇ ਵਿੱਚੋਂ ਸਿਰਫ 2% ਖਰਚਾ ਦੇਣ ਦੇ ਨਾਂ ਦੇ ਉੱਤੇ ਮਤਲਬ ਕਿ ਆਈ ਆਮਦ, ਤਾਂ ਫਿਰ ਇਹਦਾ ਮਤਲਬ ਮੰਡੀਆਂ ਖਤਮ ਨੇ। ਔਰ ਪਤਾ ਲੱਗ ਰਿਹਾ ਕਿ ਆਉਂਦੇ ਕੁਝ ਦਿਨਾਂ ਦੇ ਅੰਦਰ ਇਹ ਚਿੱਠੀ ਪੰਜਾਬ ਸਰਕਾਰ ਨੂੰ ਮਿਲਣ ਜਾ ਰਹੀ ਹੈ। ਜੀ ਕੇਂਦਰ ਨੇ ਚਿੱਠੀ ਦਾ ਖਰੜਾ ਤਿਆਰ ਕਰ ਲਿਆ। ਇਹ ਚਿੱਠੀ ਕਦੇ ਵੀ ਪੰਜਾਬ ਪਹੁੰਚ ਸਕਦੀ ਆ ਕਿ ਭਾਈ ਅਗਲੇ ਸੀਜ਼ਨ ਤੋਂ ਜਾਂ ਉਹ ਤੋਂ ਅਗਲੇ ਸੀਜ਼ਨ ਤੋਂ। ਪਤਾ ਲੱਗ ਰਿਹਾ ਕਿ ਜਾਂ ਤਾਂ ਅਗਲਾ ਕਣਕ ਦਾ ਸੀਜ਼ਨ ਆਖਰੀ ਸੀਜ਼ਨ ਹੋਊਗਾ ਇਸ ਫਾਰਮੂਲੇ ਤਹਿਤ, ਜੀ ਜਾਂ ਫਿਰ ਉਹ ਤੋਂ ਪਹਿਲਾਂ ਵੀ ਇਸ ਨੇ ਆ ਸਕਦਾ। ਨਹੀਂ ਤਾਂ ਇਹ ਮੰਨਿਆ ਜਾ ਰਿਹਾ ਕਿ ਕਣਕ ਦੇ ਸੀਜ਼ਨ ਤੱਕ ਦੀ ਖਰੀਦ ਕਰਨਗੇ, ਕਣਕ ਦੇ ਸੀਜ਼ਨ ਤੋਂ ਬਾਅਦ ਅਗਲੀ ਵਾਰ ਜਦੋਂ ਝੋਨਾ ਆਊਗਾ ਤਦ ਉਹਦੇ ਤੇ ਇਹ ਰੂਲ ਲਾਗੂ ਹੋ ਜਾਊਗਾ ਕਿ ਭਾਈ ਹੁਣ ਸਿਰਫ 2% ਮਿਲਿਆ ਕਰੂਗਾ। ਤੇ ਉਹ 2% ਦਾ ਮਤਲਬ ਸਾਫ਼ ਹੈ ਪ੍ਰਵੀਨ ਜੀ ਕਿ ਪੰਜਾਬ 'ਚੋਂ ਸਰਕਾਰੀ ਮੰਡੀਆਂ, ਸਰਕਾਰੀ ਖਰੀਦ ਏਜੰਸੀਆਂ ਨੂੰ ਬਾਹਰ ਕਰਨ ਦੀ ਤਿਆਰੀ ਹੈ, ਕਿਉਂਕਿ ਜਿਹੜੇ ਸਟੋਰ ਬਣੇ ਨੇ ਉਹ ਭਰੀ ਜਾਂਦੇ ਨੇ ਦਮ ਕਿ ਉਹਦਾ ਸਾਡੇ ਨੇ ਜੀ, ਸਰਕਾਰੀ ਨੇ, ਪਰ ਉਹਨਾਂ ਸਟੋਰਾਂ ਦੀ ਚਾਬੀ ਪੰਜਾਬ ਦੇ ਵਿੱਚ ਜਿਹੜੇ ਸਿੱਲੋ ਖੁੱਲੇ ਨੇ ਉਹਨਾਂ ਦੀ ਚਾਬੀ ਅਬਾਨੀ ਅਡਾਨੀਆਂ ਦੇ ਕੋਲ ਆ। ਤੇ ਅਡਾਨੀਆਂ ਦਾ ਸਿੱਲੋ ਹੈ ਤੇ ਉੱਥੇ ਟਰੈਲੀਆਂ ਦੀ ਲਾਈਨਾਂ ਲੱਗਦੀਆਂ ਸੀ ਦੇਖੀਆਂ। ਅਗਲੇ ਨੂੰ ਲੱਗਦਾ ਕਿ ਟਰਾਲੀ ਸਿੱਟਦੇ ਹੀ ਸਾਨੂੰ ਚੈੱਕ ਮਿਲ ਜਾਣਾ ਹੈ, ਤੇ ਪਰ ਇਹ ਨਹੀਂ ਸਮਝ ਆਉਂਦੀ ਕਿ ਜੇ ਉਹੀ ਕੁਛ ਹੋਇਆ ਜੋ ਕੋਈ ਸੇਬ ਦੇ ਵਪਾਰੀ ਨਾਲ ਹੋ ਰਿਹਾ, ਤਾਂ ਉਹੀ ਕੁਛ, ਇਹੀ ਖਤਰਾ ਪੰਜਾਬ ਦੇ ਕਿਸਾਨ ਨਾਲ ਖੜਾ। ਸੋ ਪੰਜਾਬ ਦੇ ਕਿਸਾਨ ਨੂੰ ਇੱਕ ਵਾਰ ਫੇਰ ਸਾਵਧਾਨ ਹੋਣ ਦੀ ਲੋੜ ਹੈ ਕਿ ਤੁਸੀਂ ਇਹ ਦੇਖੋ ਕਿ ਦਿੱਕਤਾਂ ਕਿੰਨੀਆਂ ਚੋਂ ਲੰਘ ਰਿਹਾ। ਆਪਾਂ ਕੱਲ ਹੀ ਗੱਲ ਕਰਕੇ ਹਟੇ ਹਾਂ ਕਿ 5 ਮਹੀਨਿਆਂ ਦੇ ਵਿੱਚ ਪੰਜਾਬ 'ਚ 309 ਵਾਰ ਸੜਕ ਆਵਾਜਾਈ ਰੁਕੀ ਹੈ ਤੇ ਉਹਦੇ ਵਿੱਚੋਂ 137 ਵਾਰ ਕਿਸਾਨ ਨੇ ਰੋਕੀ ਹੈ। ਇਹਦਾ ਮਤਲਬ ਕਿਸਾਨਾਂ ਦੀਆਂ ਮੁਸ਼ਕਲਾਂ ਕਿੰਨੀਆਂ ਨੇ। ਇਹ ਅਲੱਗ-ਅਲੱਗ ਧਿਰਾਂ ਨੇ, ਅਲੱਗ-ਅਲੱਗ ਗਰੁੱਪ ਨੇ, ਅਲੱਗ-ਅਲੱਗ ਕਿਸਾਨ ਜਥੇਬੰਦੀਆਂ ਨੇ। 137 ਵਾਰ ਪੰਜਾਬ ਦਾ ਕਿਸਾਨ ਸੜਕਾਂ ਤੇ ਆਇਆ 5 ਮਹੀਨਿਆਂ 'ਚ, ਤੇ ਮੇਰਾ ਖਿਆਲ 5 ਮਹੀਨਿਆਂ 'ਚ 150 ਦਿਨੇ ਹੁੰਦਾ। 153 ਕੁ ਦਿਨ ਬਣਦੇ ਨੇ 5 ਮਹੀਨਿਆਂ 'ਚ, ਜੇ ਕੱਤੀਆਂ ਦਾ ਮਹੀਨੇ ਵੀ 2 ਜਾਂ 3 ਆ ਜਾਣ ਵਿੱਚ, ਤੇ ਉਸ ਹਿਸਾਬ ਨਾਲ 153 ਦਿਨਾਂ 'ਚ 137 ਦਿਨ ਕਿਸਾਨ ਸੜਕਾਂ ਤੇ ਹੈ। ਤੇ ਇਹਦਾ ਮਤਲਬ ਉਹਦੀ ਸਥਿਤੀ ਕਿਹੋ ਜਿਹੀ ਹੈ। ਸੂਬਾ ਸਰਕਾਰ ਦੇ ਖਿਲਾਫ, ਕੇਂਦਰ ਸਰਕਾਰ ਦੇ ਖਿਲਾਫ, ਜਿਵੇਂ ਪਿਛਲੇ 5 ਦਿਨਾਂ ਤੋਂ ਮੀਂਹ ਦੇ ਵਿੱਚ ਵੀ ਟਿੱਕਰੀ ਬਾਰਡਰ ਵਰਗਾ ਮਤਲਬ ਸਥਿਤੀ ਬਣੀ ਹੋਈ ਹੈ ਸੰਗਰੂਰ ਭਗਵੰਤ ਮਾਨ ਦੇ ਘਰ ਦੇ ਮੂਹਰੇ। ਤੇ ਉੱਥੋਂ ਸਾਫ਼ ਹੈ ਕਿ ਇਹਦਾ ਮਤਲਬ ਅੰਦੋਲਨ ਕਿਤੇ ਨਾ ਕਿਤੇ ਚਿੰਗ ਮਗ ਰਹੀ ਹੈ, ਕਿਤੇ ਨਾ ਕਿਤੇ ਲੋਕਾਂ ਦੇ ਅੰਦਰ ਉਹ ਖਦਸ਼ੇ ਖੜੇ ਨੇ ਕਿ ਸਾਡੇ ਨਾਲ ਧੋਖਾ ਹੁੰਦਾ ਆ, ਫਿਰ ਇੱਕ ਧੋਖਾ। ਪਰ ਆਹ ਧੋਖੇ ਦੀ ਅਜੇ ਭਿਣਕ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਨਹੀਂ ਹੈ। ਅਜੇ ਪੰਜਾਬ ਦੇ ਕਿਸਾਨਾਂ ਨੂੰ ਇਸ ਗੱਲ ਦੀ ਭਿਣਕ ਨਹੀਂ ਹੈ ਕਿ ਕੇਂਦਰ ਨੇ ਜਿਹੜੇ 3 ਖੇਤੀ ਕਾਨੂੰਨ ਰੱਦ ਕੀਤੇ ਨੇ, ਹੁਣ ਉਹਨਾਂ ਨੂੰ ਨਵੇਂ ਰੂਪ 'ਚ ਕੱਲਿਆਂ ਅਲੱਗ-ਅਲੱਗ ਢੰਗ ਨਾਲ ਲਿਆਉਣ ਦੀ ਤਿਆਰੀ ਹੈ। ਔਰ ਉਹਦੇ ਵਿੱਚੋਂ ਇੱਕ ਢੰਗ ਇਹ ਕੱਢਿਆ ਕਿ ਇੱਕ ਚਿੱਠੀ ਜਾਰੀ ਕਰੋ ਕਿ ਜੀ ਹੁਣ ਅਸੀਂ ਮਾਰਕੀਟ ਕਮੇਟੀ ਦੀ ਫੀਸ ਨਹੀਂ ਪੂਰੀ ਦੇਣੀ, ਅਸੀਂ ਆੜਤ ਬਿਲਕੁਲ ਨਹੀਂ ਦੇਣੀ, ਅਸੀਂ ਪੇਂਡੂ ਵਿਕਾਸ ਫੰਡ ਨਹੀਂ ਦੇਣਾ, ਉੱਕਾ ਪੁੱਕਾ ਮੰਡੀਆਂ 'ਚ ਖਰੀਦ ਦੇ ਨਾਂ ਤੇ 2% ਖਰਚਾ ਦੇਵਾਂਗੇ। ਇਹਦੀ ਤਿਆਰੀ ਚੱਲ ਰਹੀ ਆ ਔਰ ਇਸ ਨੂੰ ਲੈ ਕੇ ਤਜਵੀਜ਼ ਬਣ ਗਈ ਹੈ। ਕੇਂਦਰ ਅੰਦਰ ਖਰੜਾ ਤਿਆਰ ਹੈ, ਕਿਸੇ ਵੀ ਸਮੇਂ ਚਿੱਠੀ ਪੰਜਾਬ ਅੱਪੜ ਸਕਦੀ ਹੈ। ਤੇ ਪੰਜਾਬ ਵਿੱਚ ਚਿੱਠੀ ਆਉਣ ਦਾ ਮਤਲਬ ਸਾਫ਼ ਹੈ ਜੀ, ਪੰਜਾਬ 'ਚੋਂ ਮੰਡੀਆਂ ਖਤਮ। ਜੀ ਜੀ ਅਗਲੀ ਖਬਰ ਤੇ ਗੱਲ ਕਰੀਏ ਸ਼ਰਮਾ ਜੀ, ਤੇ ਬੱਗਾ ਤੇਜਿੰਦਰਪਾਲ ਬੱਗਾ ਤੇ ਕੁਮਾਰ ਵਿਸ਼ਵਾਸ ਦੇ ਮਾਮਲੇ ਦੇ ਵਿੱਚ ਵੀ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਦੀ ਕਹਿੰਦੇ ਕਿਰਕਰੀ ਹੋਈ ਹੈ। ਕਿਰਕਰੀ ਤਾਂ ਉਦੋਂ ਹੀ ਹੋ ਗਈ ਸੀ ਜਿੱਦੇ ਪੰਜਾਬ ਪੁਲਿਸ ਖਾਲੀ ਹੱਥ ਮੁੜਿਆਈ ਸੀ, ਵੱਡੀ ਕਿਰਕਰੀ ਤਾਂ ਹੋਈ ਸੀ। ਬਿਲਕੁਲ ਪ੍ਰਵੀਨ ਜੀ, ਇਹ ਚੜ੍ਹਦੀ ਸਰਕਾਰ ਨੇ ਮਤਲਬ ਨਵੇਂ ਚੰਨ ਚਾੜੇ ਸੀ ਜੀ ਅਜੇ, ਮਤਲਬ ਕਿ ਕਹਿੰਦੇ ਕਿ ਚੌਂਕੇ ਚੜ੍ਹਨ ਵਾਲਾ ਹੀ ਕੰਮ ਹੋਇਆ ਸੀਗਾ ਤੇ ਆਉਂਦੇ ਹੀ ਮਤਲਬ ਕਿ ਕਾਰਾ ਕਰ ਦਿੱਤਾ। ਮਾਰਚ ਮਹੀਨੇ 'ਚ ਸਹੁੰ ਚੁੱਕਦੇ ਨੇ ਤੇ ਅਪ੍ਰੈਲ ਚੜ੍ਹਦਿਆਂ ਹੀ ਪਰਚੇ ਦਰਜ ਕਰ ਲਏ ਜਾਂਦੇ ਨੇ ਬੱਗੇ ਦੇ ਉੱਤੇ ਤੇ ਕੁਮਾਰ ਵਿਸ਼ਵਾਸ ਦੇ ਉੱਤੇ। ਰੋਪੜ ਪੁਲਿਸ ਕੁਮਾਰ ਵਿਸ਼ਵਾਸ ਤੇ ਪਰਚਾ ਦਰਜ ਕਰਦੀ ਆ ਤੇ
ਬੱਗੇ ਦੇ ਉੱਤੇ ਮੋਹਾਲੀ ਪੁਲਿਸ ਪਰਚਾ ਦਰਜ ਕਰਦੀ ਹੈ, ਤੇ ਦੋਵਾਂ ਦੇ ਘਰਾਂ ਪੁਲਿਸ ਵੀ ਭੇਜੀ ਜਾਂਦੀ ਆ, ਤੇ ਇੱਕ ਨੂੰ ਤਾਂ ਪੁਲਿਸ ਚੱਕ ਵੀ ਲਿਆਉਂਦੀ ਹੈ ਨਾ। ਤੇ ਉਹ ਮਾਮਲਾ ਜਦੋਂ ਫਿਰ ਮਤਲਬ ਕਿ ਉੱਥੇ ਫਜ਼ੀਅਤ ਹੁੰਦੀ ਹੈ, ਜਦੋਂ ਅਗਲੇ ਕੁਰਕਸ਼ੇਤਰ ਕੋਲ ਮੋੜ ਕੇ ਵੀ ਲੈ ਜਾਂਦੇ ਨੇ, ਉਲਟਾ ਪੰਜਾਬ ਪੁਲਿਸ ਤੇ ਪਰਚਾ ਦਰਜ ਕਰਦੇ ਨੇ। 1 ਅਪ੍ਰੈਲ ਨੂੰ ਬੱਗੇ ਦੇ ਉੱਤੇ ਤੇ 12 ਅਪ੍ਰੈਲ ਨੂੰ ਆਪਣਾ ਕੁਮਾਰ ਵਿਸ਼ਵਾਸ ਦੇ ਉੱਤੇ ਪਰਚਾ ਦਰਜ ਹੁੰਦਾ। ਬੱਗੇ ਨੂੰ ਨਿਸ਼ਾਨਾ ਬਣਾਇਆ ਗਿਆ ਕਿ ਬੱਗੇ ਨੇ ਕਿਹਾ ਕਿ ਮਤਲਬ ਤੁਹਾਨੂੰ ਜੀਉਣ ਨਹੀਂ ਦਿਆਂਗੇ, ਤੁਹਾਡੇ ਘੇਰਾਬੰਦੀ ਕਰਾਂਗੇ, ਤੁਹਾਡੇ ਪ੍ਰਦਰਸ਼ਨ ਕਰਾਂਗੇ, ਤੁਸੀਂ ਜੀ ਭਾਵਨਾਵਾਂ ਨਾਲ ਖੇਡਦੇ ਹੋ। ਉਹ ਦਿੱਲੀ ਦੇ ਮਾਮਲੇ ਨੂੰ ਲੈ ਕੇ ਸਰਕਾਰ ਨਾਲ ਅੱਡਾ ਲੈ ਰਹੇ ਸੀ। ਮਾਮਲਾ ਕੇਜਰੀਵਾਲ ਦੀ ਦਿੱਲੀ ਪਾਰਟੀ ਦਾ, ਮਾਮਲਾ ਦਿੱਲੀ ਦੀ ਆਮ ਆਦਮੀ ਇਕਾਈ ਤੇ ਭਾਜਪਾ ਦੀ ਦਿੱਲੀ ਇਕਾਈ ਦਾ, ਤੇ ਪਰਚਾ ਦਰਜ ਹੋ ਰਿਹਾ ਮੋਹਾਲੀ 'ਚ। ਤੇ ਇੱਥੋਂ ਹੀ ਸਮਝ ਆਉਂਦਾ ਕਿ ਸਰਕਾਰ ਹੋਰ ਕਰਦੀ ਕੀ ਹੁੰਦੀ ਹੈ। ਝੂਠੇ ਪਰਚਿਆਂ ਨੂੰ ਲੈ ਕੇ ਅਕਾਲੀ ਕਾਂਗਰਸੀ ਪੰਜਾਬ 'ਚ ਕਿੰਨਾ ਸਮਾਂ ਖੇਬੜਦੇ ਰਹੇ ਨੇ ਕਿ ਹਾਂ ਜੀ ਸਾਡਿਆਂ ਦੇ ਸਾਡੇ ਵਰਕਰਾਂ ਦੇ ਝੂਠੇ ਪਰਚਾ ਕਰਾਤਾ, ਤੁਹਾਡੀ ਸਰਕਾਰ ਆ ਗਈ ਸਾਡਿਆਂ ਦੇ ਪਰਚਾ ਕਰਾਤਾ, ਅਸੀਂ ਆਪਣਿਆਂ ਦੇ ਰੱਦ ਕਰਤੇ, ਹੁਣ ਤੁਹਾਡਿਆਂ ਤੇ ਕਰਾਤਾ। ਤੇ ਆਹ ਝੂਠਾ ਪਰਚਾ ਹੁਣ ਸਟੇਟ ਬਨਾਮ ਹੋਣ ਲੱਗ ਗਿਆ ਕਿ ਹੋਰ ਤਰੱਕੀ ਕੀਤੀ। ਬਦਲਾਅ ਹੋਰ ਕਿਹਨੂੰ ਕਹਿੰਦੇ ਆ ਪ੍ਰਵੀਨ ਜੀ? ਇਸੇ ਨੂੰ ਬਦਲਾਅ ਕਹਿੰਦੇ ਆ ਕਿ ਕਾਰੇ ਦਿੱਲੀ ਦੇ ਵਿੱਚ, ਪੰਗੇ ਦਿੱਲੀ ਦੇ ਵਿੱਚ, ਤੇ ਹਥਿਆਰ ਪੰਜਾਬ ਪੁਲਿਸ ਦੇ ਮੋਢੇ ਤੇ ਰੱਖ ਕੇ ਚਲਾ ਰਹੇ ਨੇ। ਮੋਢਾ ਭਗਵੰਤ ਮਾਨ ਦਾ ਵਰਤ ਲਓ, ਜ਼ਖਮੀ ਹੋਵੇ ਪੰਜਾਬ ਦਾ ਮੋਢਾ, ਜ਼ਖਮੀ ਹੋਵੇ ਪੰਜਾਬ ਦੇ ਮੁੱਖ ਮੰਤਰੀ ਦਾ ਮੋਢਾ, ਤੇ ਥੋੜੀ ਸਿਆਸਤ ਚੱਲਦੀ ਰਹੇ। ਤੇ ਪੰਜਾਬ ਦਾ ਮੋਢਾ ਜਦੋਂ ਵਰਤਿਆ ਤਦ ਉਸ ਮਸਲੇ ਦੇ ਉੱਤੇ ਉਸ ਸਮੇਂ ਵੀ ਪੰਜਾਬ ਪੁਲਿਸ ਦੀ ਫਜ਼ੀਅਤ ਹੋਈ, ਤੇ ਹੁਣ ਰਹਿੰਦੀ ਖੁੰਦੀ ਕਸਰ ਕੋਰਟ ਨੇ ਸਾਫ਼ ਕਰਤੀ ਕਿ ਭਾਈ ਕਿਹੜੇ ਆਧਾਰ ਤੇ। ਕਹਿੰਦੇ ਤੁਹਾਨੂੰ ਇੰਨਾ ਨਹੀਂ ਸਮਝ ਆਉਂਦੀ ਕਿ ਗੈਂਗਸਟਰ, ਕੋਈ ਗੁੰਡਾ ਧਿਰ, ਕੋਈ ਲਟੇਰਾ ਧਿਰ, ਕੋਈ ਡਾਕੂ ਧਿਰ, ਕੋਈ ਚੋਰ ਗਰੋਹ, ਕੋਈ ਧਮਕੀ ਦੇਵੇ ਕਿ ਤੁਹਾਨੂੰ ਜੀਉਣ ਨਹੀਂ ਦੇਵਾਂਗੇ, ਉਹ ਤਾਂ ਸਮਝ ਆਉਂਦਾ ਇਹਦਾ ਮਤਲਬ ਉਹ ਜਾਨ ਨੂੰ ਖਤਰਾ ਹੈ। ਤੇ ਕਹਿੰਦੇ ਕੋਈ ਰਾਜਨੀਤਿਕ ਧਿਰ, ਕੋਈ ਰਾਜਨੀਤਿਕ ਲੀਡਰ ਇਹ ਕਵੇ ਕਿ ਠੀਕ ਹੈ ਇਹ ਮਾਮਲੇ ਤੁਹਾਡੇ ਨਾਲ ਸਹਿਮਤ ਨਹੀਂ ਕਿ ਹੁਣ ਤੁਹਾਨੂੰ ਜੀਉਣ ਨਹੀਂ ਦੇਵਾਂਗੇ, ਉਹਦਾ ਮਤਲਬ ਕੀ ਹੁੰਦਾ ਕਿ ਤੁਹਾਡੀ ਘੇਰਾਬੰਦੀ ਕਰਾਂਗੇ, ਤੁਹਾਡੇ ਤੇ ਸਵਾਲ ਚੱਕਾਂਗੇ, ਤੁਹਾਡੇ ਖੁਲਾਸੇ। ਕਹਿੰਦਾ ਇਹਦਾ ਮਤਲਬ ਇਹ ਥੋੜਾ ਹੁੰਦਾ ਕਿ ਉਹਦਾ ਜਾਨ ਨੂੰ ਖਤਰਾ। ਸੋ ਕਹਿੰਦੇ ਆ ਸ਼ਬਦਾਂ ਦੇ ਭਾਵ ਤਾਂ ਸਮਝੋ। ਸੋ ਇਸ ਮਸਲੇ ਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਪਸ਼ਟ ਮਤਲਬ ਕਿ ਇਹ ਰੁਖ ਅਖਤਿਆਰ ਕੀਤਾ, ਤੇ ਉਸ ਮਸਲੇ ਦੇ ਉੱਤੇ ਵੱਡਾ ਝਟਕਾ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਪੰਜਾਬ ਸਰਕਾਰ ਲਈ ਆ। ਤੇ ਕੁਮਾਰ ਵਿਸ਼ਵਾਸ ਦੇ ਤਾਂ ਤੰਜ ਵੀ ਉਹੋ ਜਿਹੇ ਨੇ ਨਾ, ਫਿਰ ਉਹ ਤਾਂ ਕਹਿੰਦਾ ਮੇਰੇ ਪਿਆਰੇ ਅਜ਼ੀਜ਼ ਭਗਵੰਤ ਮਾਨ ਜੀ, ਇਹ ਬੋਨੀ ਸਿਆਸਤ ਤੋਂ ਪੰਜਾਬ ਨੂੰ ਬਚਾਇਓ, ਪੰਜਾਬ ਨੂੰ ਦਾਗ ਨਾ ਲੱਗ ਜਵੇ, ਇਹ ਬੋਨੀਆਂ ਤੋਂ ਬਚ ਕੇ ਰਹੋ। ਸੋ ਉਹਦਾ ਨਿਸ਼ਾਨਾ ਸਿੱਧਾ ਕੇਜਰੀਵਾਲ ਤੇ ਫੇਰ। ਸੋ ਉਹ ਕਹਿੰਦੇ ਕਿ ਇਹ ਕੇਜਰੀਵਾਲ ਭਗਵੰਤ ਮਾਨ ਨੂੰ ਵੀ ਧੋਖਾ ਦੇਗਾ। ਤੇ ਪੰਜਾਬ ਦੇ ਵਿੱਚ ਵੀ ਇਸ ਗੱਲ ਦੀਆਂ ਖਾਸੀਆਂ ਕਨਸੂਆਂ ਲੱਗ ਰਹੀਆਂ ਨੇ ਪ੍ਰਵੀਨ ਜੀ ਕਿ ਦਸੰਬਰ ਮਹੀਨਾ ਭਗਵੰਤ ਮਾਨ ਲਈ ਸ਼ੁਭ ਚੜ੍ਹੇਗਾ ਕਿ ਨਹੀਂ। ਲੋਕ ਤਾਂ ਇੱਥੋਂ ਤੱਕ ਕਹਿਣ ਲੱਗੇ ਕਿ ਦਸੰਬਰ ਮਹੀਨੇ 'ਚ ਉਹਨਾਂ ਨੂੰ ਛੁੱਟੀ ਵੀ ਕੀਤੀ ਜਾ ਸਕਦੀ ਹੈ, ਉਹਨਾਂ ਨੂੰ ਲਾਂਭੇ ਵੀ ਕੀਤਾ ਜਾ ਸਕਦਾ। ਇਹ ਚਰਚਾ ਆਮ ਆਦਮੀ ਪਾਰਟੀ ਦੇ ਅੰਦਰੋਂ ਬਾਹਰ ਆ ਰਹੀ ਹੈ ਕਿ ਗੁਜਰਾਤ ਚੋਣਾਂ ਹੋਣ ਦੇ, ਉਹ ਤੋਂ ਬਾਅਦ ਭਗਵੰਤ ਮਾਨ ਨਾਲ ਕੁਝ ਵੀ ਵਾਪਰ ਸਕਦਾ। ਕੁਝ ਵੀ ਵਾਪਰਦਾ ਮਤਲਬ ਹੁਣ ਇੱਥੇ ਵੀ ਕੁਝ ਹੋਰ ਨਾ ਲਾਇਆ ਜਾਵੇ, ਉਵੇਂ ਹੀ ਕੋਰਟ ਦੇ ਹਵਾਲੇ ਨਾਲ ਕਹਾਂਗੇ, ਇਹਦਾ ਮਤਲਬ ਇਹ ਹੈ ਕਿ ਰਾਜਨੀਤਿਕ ਤੌਰ ਤੇ ਕੁਝ ਵੀ ਸੰਭਵ ਹੈ। ਸੋ ਉਹਨਾਂ ਦਾ ਅਹੁਦਾ ਵਾਪਸ ਲੈਣਾ, ਉਹਨੂੰ ਲਾਂਭੇ ਕਰਨਾ, ਉਹਨਾਂ ਨੂੰ ਸਾਈਡਲਾਈਨ ਕਰਨਾ, ਉਹਨਾਂ ਤੋਂ ਖੁਦੇ ਕਹਾ ਲੈਣਾ, ਸੋ ਇਹ ਵੀ ਚਰਚਾਵਾਂ ਨੇ। ਪਰ ਇਸ ਮੌਕੇ ਭਗਵੰਤ ਮਾਨ ਨਾਲ ਐਮਐਲਏ ਕਿੰਨੇ ਖੜੇ ਨੇ, ਕੀ ਸਥਿਤੀ ਹੈ, ਇਹ ਵੀ ਆਮ ਆਦਮੀ ਪਾਰਟੀ, ਕੇਜਰੀਵਾਲ, ਰਾਘਵ ਚਡਾਨ ਪਾਰਟੀ ਪਹਿਲਾਂ ਬਚਣਗੇ। ਪਰ ਕਿਤੇ ਨਾ ਕਿਤੇ ਕੁਮਾਰ ਵਿਸ਼ਵਾਸ ਔਰ ਇਸ ਬੱਗੇ ਦੇ ਮਾਮਲੇ ਦੇ ਵਿੱਚ ਉਸ ਅਪ੍ਰੈਲ ਮਹੀਨੇ 'ਚ ਵੀ ਫਜ਼ੀਅਤ ਹੋਈ ਸੀ, ਔਰ ਹੁਣ ਅਕਤੂਬਰ ਮਹੀਨੇ 'ਚ ਤਿਉਹਾਰਾਂ ਵਾਲੇ ਦਿਨਾਂ ਦੇ ਵਿੱਚ ਵੀ ਆ ਕੇ ਪੰਜਾਬ ਸਰਕਾਰ ਦੀ ਇੱਕ ਵਾਰ ਫਿਰ ਤੁਸੀਂ ਇਹ ਦੇਖੋ ਕਿ ਇਸੇ ਤਰ੍ਹਾਂ ਉਸ ਮਾਮਲੇ 'ਚ ਹੁੰਦਾ ਕਿ ਤੁਸੀਂ ਪਰਚਾ ਦਰਜ ਕਰਦੇ ਹੋ ਕਿ ਹਾਂ ਜੀ ਅਸੀਂ ਪਰਚਾ ਦਰਜ ਕਰ ਲਿਆ, ਅਸੀਂ ਨਵਾਂ ਇੱਕ ਬੰਦਾ ਚਿੱਟੇ ਵਾਲਾ ਫੜ ਲਿਆ, ਤੇ ਫਿਰ ਪਰਚਾ ਵਾਪਸ ਕਿਉਂ ਲਿਆ ਭਾਈ? ਫਿਰ ਪਰਚਾ ਵਾਪਸ ਵੀ ਲੈਣਾ ਪੈ ਗਿਆ। ਸੋ ਇਸ ਲਈ ਤੁਹਾਨੂੰ ਲੱਗਦਾ ਜਿਹੜਾ ਸਰਕਾਰ ਤੇ ਸਵਾਲ ਖੜੇ ਕਰਦਾ ਹੈ ਜਿਹੜੇ ਧਿਰ ਦੇ ਉੱਤੇ, ਉਸ ਮਸਲੇ ਨੂੰ ਲੈ ਕੇ ਅਸੀਂ ਪਹਿਲਾਂ ਰਾਜਨੀਤਿਕ ਦਾਅ ਚੱਲ ਲੈਂਦੇ ਹਾਂ, ਫਿਰ ਜਦੋਂ ਲੋਕ ਇਕੱਠੇ ਹੋ ਜਾਂਦੇ ਨੇ, ਉਹਦੇ ਨਾਲ ਧਿਰਾਂ ਇਕੱਠੀਆਂ ਹੋ ਜਾਂਦੇ ਨੇ, ਫਿਰ ਤੁਸੀਂ ਪਿੱਛੇ ਵੀ ਹਟਦੇ ਹੋ। ਸੋ ਇਸ ਲਈ ਬਾਰ-ਬਾਰ ਅਜਿਹੀਆਂ ਗਲਤੀਆਂ ਕਰਨ ਤੋਂ ਪੰਜਾਬ ਸਰਕਾਰ ਨੂੰ ਸੁਚੇਤ ਰਹਿਣਾ ਚਾਹੀਦਾ ਹੈ। ਪੰਜਾਬ ਸਰਕਾਰ ਭਗਵੰਤ ਮਾਨ ਨੂੰ ਇਸ ਗੱਲ ਦੀ ਪਹਿਲਕਦਮੀ ਨੂੰ ਸਮਝ ਕੇ ਕਰਨਾ ਚਾਹੀਦਾ। ਕਿਤੇ ਨਾ ਕਿਤੇ ਇਸ ਮਾਮਲੇ ਦੇ ਵਿੱਚ ਫਜ਼ੀਅਤ ਪੰਜਾਬ ਸਰਕਾਰ ਦੀ ਵੀ ਹੈ, ਪੰਜਾਬ ਪੁਲਿਸ ਦੀ ਵੀ ਹੈ, ਔਰ ਸਭ ਤੋਂ ਵੱਡਾ ਸਵਾਲ ਆਮ ਆਦਮੀ ਪਾਰਟੀ ਦਾ। ਆਮ ਆਦਮੀ ਪਾਰਟੀ ਦੀ ਇਸ ਘਟਨਾਕ੍ਰਮ ਨੂੰ ਹੁਣ ਬਾਇਆ ਕੁਮਾਰ ਵਿਸ਼ਵਾਸ, ਬਾਇਆ ਬੱਗਾ, ਗੁਜਰਾਤ ਔਰ ਹਿਮਾਚਲ ਦੇ ਵਿੱਚ ਮੁੱਦਾ ਬਣਾਇਆ ਜਾਊਗਾ। ਕਿਆ ਧੱਕੇਸ਼ਾਹੀ ਕਰਦੀ ਹੈ ਭਾਈ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ, ਬਣਾ ਲਿਓ, ਉੱਥੇ ਇਹਨਾਂ ਦੇ ਲਈ ਹੁਣ ਨਵੀਂ ਤਰ੍ਹਾਂ ਦੀ ਘੇਰਾਬੰਦੀ ਸ਼ੁਰੂ ਹੋਏਗੀ। ਜੀ ਬਿਲਕੁਲ। ਅੱਛਾ, ਅਗਲੀ ਖਬਰ ਤੇ ਵੱਲ ਵਧੀਏ ਸ਼ਰਮਾ ਜੀ। ਤੇ ਭਾਜਪਾ 'ਚ ਸ਼ਾਮਲ ਹੋਣ ਵਾਲੇ ਤਾਜ਼ੇ ਜਿਹੜੇ ਆ, ਚਾਅ ਹਰੇਕ ਨੂੰ ਚੜ੍ਹਦਾ ਵੀ ਮੈਂ ਸੱਤਾਧਾਰੀ ਪਾਰਟੀ 'ਚ ਸ਼ਾਮਲ ਹੋ ਗਿਆ। ਹੁਣ ਕੇਂਦਰ ਉਹਨਾਂ ਨੂੰ Y+ ਸੁਰੱਖਿਆ ਦੇ ਰਿਹਾ, ਕਾਰਨ ਕੀ ਹੋ ਸਕਦਾ? ਪ੍ਰਵੀਨ ਜੀ, ਭਾਜਪਾ ਨੂੰ ਇਹ ਲੱਗਦਾ ਕਿ ਅਸੀਂ ਜਿਹੜੇ ਵੀ ਲੀਡਰਾਂ ਨੂੰ ਲਿਆ ਰਹੇ ਹਾਂ, ਉਹਨਾਂ ਲੀਡਰਾਂ ਦਾ ਦਬਦਬਾ ਦੂਸਰੇ ਲੋਕਾਂ ਤੇ ਕਿਵੇਂ ਬਣੇ, ਦੂਸਰੀਆਂ ਪਾਰਟੀਆਂ ਤੇ ਕਿਵੇਂ ਬਣੇ, ਜਾਂ ਆਪਾਂ ਇਹ ਦੇਖੀਏ ਕਿ
ਜਿਹੜਾ ਚੂਹੇ ਦਾ ਪਿੰਜਰਾ ਹੁੰਦਾ ਨਾ ਫੜਨ ਲਈ, ਹਾਂਜੀ, ਉਹ 'ਚ ਅਕਸਰ ਆਪਣੀਆਂ ਮਤਲਬ ਬਜ਼ੁਰਗ ਮਾਵਾਂ ਜਾਂ ਬੇਬੇ ਆਪਣੀਆਂ ਅਕਸਰ ਨਾ ਐਂ ਕਹਿੰਦੀਆਂ ਸੀ, ਭਾਈ ਉਹ ਸਵੇਰ ਵਾਲੀ ਕੋਈ ਰੋਟੀ ਪਈ ਹੋਣੀ, ਰਾਤ ਵਾਲੀ ਰੋਟੀ ਦੇ ਦਿਓ। ਉਹ ਮਤਲਬ ਕਿ ਉਹ ਰੋਟੀ ਲਾ ਦਿੰਦੇ ਨੇ ਕਿ ਤਾਂ ਕਿ ਉਹ ਬੁਰਕੀ ਨਾਲ ਚੂਹਾ ਉਹ 'ਚ ਆ ਜਾਵੇ। ਪਰ ਮਤਲਬ ਕਿ ਕਈ ਵਾਰ ਜਿਹੜੇ ਵੱਡੇ ਘਾਗ ਹੁੰਦੇ ਨੇ ਜਾਂ ਮਤਲਬ ਕਿ ਸ਼ਰਾਰਤੀ ਲੋਕ ਹੁੰਦੇ ਨੇ, ਕਹਿੰਦੇ ਪਨੀਰ ਦਾ ਟੁਕੜਾ ਲਾਓ ਕਿ ਉਹਦੇ ਨਾਲ ਚੂਹਾ ਛੇਤੀ ਫਸਦਾ। ਸੋ ਹੁਣ ਭਾਜਪਾ ਨੇ ਨਵਿਆਂ ਨੂੰ ਸ਼ਿਕਾਰ ਬਣਾਉਣ ਦੇ ਲਈ ਪਿੰਜਰਿਆਂ ਦੇ ਵਿੱਚ 22+ ਸ਼੍ਰੇਣੀ ਵਾਲਾ ਪਨੀਰ ਦਾ ਟੁਕੜਾ ਲਾਇਆ ਬਾਈ ਜੀ। ਉਹ ਹੋਰ ਪਾਰਟੀਆਂ ਦੇ ਲੀਡਰ ਜਿਹੜੇ ਅਜੇ ਪੱਟਣੋਂ ਰਹਿ ਗਏ, ਜਿਹੜੇ ਤੋੜਨੋਂ ਰਹਿ ਗਏ, ਉਹਨਾਂ ਨੂੰ ਦਿਖਾਉਣ ਲਈ ਆ ਕਿ ਆਹ ਲਓ ਭਾਈ, ਪੰਜਾਬ 'ਚ ਤੁਹਾਡੇ ਐਮਐਲਏ ਨਾਲ ਤਾਂ 2 ਸਿਕਿਉਰਿਟੀ ਗਾਰਡ ਮਿਲਣਗੇ ਤੁਹਾਨੂੰ, ਪੰਜਾਬ ਪੁਲਿਸ ਵਾਲੇ ਜੀ। ਇੱਧਰ ਬੀਜੇਪੀ 'ਚ ਨਾ ਲੀਡਰ ਦਾ ਕੋਈ ਰੁਤਬਾ, ਨਾ ਕੋਈ ਅਹੁਦਾ, ਨਾ ਕੋਈ ਕੰਮ, ਨਾ ਕੁਛ ਕਰਨ ਕਰਾਉਣ ਨੂੰ ਹੈ, ਪਰ ਨਾਲ ਆਹ ਕਾਲੀਆਂ ਵਰਦੀਆਂ ਵਾਲੇ ਭਾਈ 8-8 ਗਨਮੈਨ, 10-10 ਗਨਮੈਨ ਐ ਤੂੰ ਕਰਦੀ, ਇੱਕ ਗੱਡੀ ਅੱਗੇ ਇੱਕ ਗੱਡੀ ਪਿੱਛੇ, ਤੇ ਅਗਲੇ ਦਾ ਰੋਹਬ ਕਿੰਨਾ। ਤੇ ਪੰਜਾਬ ਦੇ ਵਿੱਚ ਤਾਂ ਸਥਿਤੀ ਇਹ ਆ ਪ੍ਰਵੀਨ ਜੀ ਕਿ ਇੱਥੇ ਸਿਕਿਉਰਿਟੀ ਗਾਰਡਾਂ ਦੇ ਹਵਾਲੇ ਨਾਲ, ਹੂਟਰ ਗੱਡੀਆਂ ਦੇ ਹਵਾਲੇ ਨਾਲ ਲੀਡਰ ਦਾ ਕਦ ਤੈਅ ਕੀਤਾ ਜਾਂਦਾ। ਹਾਂ ਬਿਲਕੁਲ। ਇੱਥੇ ਤਾਂ NRI ਮੈਂ ਇਹੋ ਜਿਹੇ ਦੇਖੇ ਨੇ ਜਿਹੜੇ ਆ ਕੇ ਉਰੇ ਸਿਕਿਉਰਿਟੀਆਂ ਲੈਂਦੇ ਨੇ, ਹੈ ਨਾ। ਉਹ ਆਪਣੀ ਪਹੁੰਚ ਦਿਖਾਉਣਾ ਚਾਹੁੰਦੇ, ਜਿਹੜੇ ਉੱਥੇ ਉਹ ਸਾਦਾ ਜੀਵਨ ਦੀ ਤਾਰੀਫ ਕਰਦੇ ਨੇ ਤੇ ਉਰੇ ਆ ਕੇ ਪੁਲਿਸ ਥਾਣੇ 'ਚ ਪਹੁੰਚ ਕਰਦੇ ਨੇ, SSP ਤੱਕ ਪਹੁੰਚ ਕਰਦੇ ਨੇ, ਆਪਣੇ ਰਾਜਨੀਤਿਕ ਲੀਡਰਾਂ ਤੱਕ, ਜਿਹਨਾਂ ਨੂੰ ਉੱਥੇ ਮਾੜਾ ਮੋਟਾ ਘਮਾਇਆ ਹੁੰਦਾ, ਘਰੇ ਰੱਖਿਆ ਹੁੰਦਾ, ਫੰਡ ਵਾਲਾ ਲਿਫਾਫਾ ਦਿੱਤਾ, ਉਹਨੂੰ ਕਹਿੰਦਾ ਬਸ 2 ਸਿਕਿਉਰਿਟੀ ਗਾਰਡ ਦੇ ਦਿਓ। ਤੇ ਇਹ ਤਾਂ ਫਿਰ 22 ਸ਼੍ਰੇਣੀ ਦੀ ਸੁਰੱਖਿਆ, 22+ ਸ਼੍ਰੇਣੀ ਦੀ ਸੁਰੱਖਿਆ। ਜੀ ਪ੍ਰਵੀਨ ਜੀ, ਹਾਲ ਹੀ ਦੇ ਵਿੱਚ ਜਿਹੜੇ ਕੈਪਟਨ ਅਮਰਿੰਦਰ ਨਾਲ ਬੰਦੇ ਸ਼ਾਮਲ ਹੋਏ ਨੇ, ਉਹਨਾਂ ਨੂੰ ਪੰਜਾਬ ਲੋਕ ਕਾਂਗਰਸ ਜਿਹੜੀ ਭੰਗ ਕੀਤੀ ਅਮਰਿੰਦਰ ਸਿੰਘ ਨੇ, ਉਹਦੇ ਵਿੱਚ ਵੀ ਸਾਰੇ ਲੋਕ ਨਹੀਂ ਜਾਣਦੇ ਸੀ। ਪੰਜਾਬ ਦੇ ਸਾਰੇ ਲੋਕ ਤਾਂ ਕੀ ਜਾਣਦੇ ਹੋਣਗੇ, ਜਿਹੜੇ ਬੰਦੇ ਉਹਨਾਂ ਨਾਲ ਸ਼ਾਮਲ ਹੋਏ ਨੇ ਹਾਲ ਹੀ ਦੇ ਦੌਰਾਨ, ਚਾਹੇ ਅਮਰੀਕ ਸਿੰਘ ਆਲੀਵਾਲਾ ਜਿਹੜਾ ਸਾਬਕਾ ਮੈਂਬਰ ਪਾਰਲੀਮੈਂਟ ਰਿਹਾ, ਚਾਹੇ ਸਾਬਕਾ MLA ਹਰਚੰਦ ਕੌਰ ਹੈ, ਚਾਹੇ ਰਜਿੰਦਰ ਸਿੰਘ ਠੇਕੇਦਾਰ ਹੈ, ਚਾਹੇ ਪ੍ਰੇਮ ਮਿੱਤਲ ਹੈ, ਚਾਹੇ ਕੁਲਦੀਪ ਸੈਣੀ ਹੈ, ਕਮਲਦੀਪ ਸੈਣੀ ਹੈ, ਇਹ ਜਿਹੜੇ ਲੋਕ ਸ਼ਾਮਲ ਹੋਏ ਨੇ, ਇਹਨਾਂ ਨੂੰ ਕੇਂਦਰ ਦੀ ਸਰਕਾਰ ਨੇ, ਕੇਂਦਰ ਦੇ ਗ੍ਰਹਿ ਵਿਭਾਗ ਦੇ ਹੁਕਮਾਂ ਦੇ ਉੱਤੇ 22 ਸ਼੍ਰੇਣੀ ਔਰ 22+ ਸ਼੍ਰੇਣੀ ਦੀ ਸੁਰੱਖਿਆ ਮਿਲੀ ਹੈ ਜੀ। ਇਹ ਤੋਂ ਪਹਿਲਾਂ ਜਿਹੜੇ ਕਾਂਗਰਸੀ ਸ਼ਾਮਲ ਹੋਏ ਸੀ, ਚਾਹੇ ਉਹ 'ਚ ਸੁਨੀਲ ਜਾਖੜ ਹੈ, ਚਾਹੇ ਰਾਣਾ ਗੁਰਮੀਤ ਸੋਢੀ ਹੈ, ਚਾਹੇ ਫਤਿਹ ਜੰਗ ਬਾਜਵਾ ਹੈ, ਉਹਨਾਂ ਸਾਰਿਆਂ ਨੂੰ ਵੀ ਇਸ ਸ਼੍ਰੇਣੀ ਦੀ ਸੁਰੱਖਿਆ ਮਿਲ ਚੁੱਕੀ ਹੈ। ਸੋ ਹੁਣ 1-2 ਗੱਲਾਂ ਨੇ। ਇੱਕ ਗੱਲ ਤਾਂ ਇਹ ਹੈ ਕਿ ਬੀਜੇਪੀ ਕੋਲ ਹਲੇ ਪੰਜਾਬ 'ਚ ਬੀਜੇਪੀ ਵਾਲੇ ਲੀਡਰਾਂ ਨੂੰ ਦੇਣ ਲਈ ਕੁਝ ਨਹੀਂ ਜੀ, ਤੇ ਉਹ ਜ਼ਿਆਦਾ ਉਹਦੇ ਇਸ ਲਈ ਨਹੀਂ ਦੇਣਾ ਚਾਹੁੰਦੇ ਕਿ ਉਹਨਾਂ ਨੂੰ ਪਤਾ ਕਿ ਸਾਡੀ ਆਪਣੀ ਬੀਜੇਪੀ ਦੀ ਜਿਹੜੀ ਟੀਮ ਹੈ, ਬੀਜੇਪੀ ਦੀ ਜਿਹੜੀ ਆਪਣੀ ਪੁਰਾਣੀ ਕਮੇਟੀ ਹੈ, ਜਿਹੜੀ ਲੰਬੇ ਸਮੇਂ ਤੋਂ ਕੰਮ ਕਰ ਰਹੀ ਹੈ, ਜਿਨ੍ਹਾਂ ਨੇ ਆਪਣੇ ਘਰਾਂ ਮੂਹਰੇ ਗੋਹਾ ਵੀ ਸਟਾਇਆ ਹੈ, ਮਤਲਬ ਛਿੱਤਰ ਵੀ ਖਾਧੇ ਕਿਸਾਨਾਂ ਤੋਂ, ਧਰਨੇ ਵੀ ਲਵਾਏ, ਜਲੂਸ ਵੀ ਕਢਾਇਆ, ਘਰਾਂ 'ਚ ਅੰਦਰ ਕੈਦ ਵੀ ਰਹੇ, ਉਹਨਾਂ ਕੋਲ ਕੁਝ ਅਹੁਦੇ ਨੇ। ਜੇ ਉਹਨਾਂ ਤੋਂ ਅਹੁਦੇ ਲੈ ਕੇ ਇਹਨਾਂ ਤੋਂ ਕੋਲ ਦਿੱਤੇ ਤਾਂ ਇਹਨਾਂ ਨੇ ਪਤਾ ਨਹੀਂ ਵੋਟਾਂ ਪਾਉਣੀਆਂ ਕਿ ਨਹੀਂ ਪਾਉਣੀਆਂ, ਪਰ ਉਹ ਪੁਰਾਣੇ ਸਾਰੇ ਭੱਜ ਜਾਣਗੇ ਸਾਡੇ। ਇਸ ਲਈ ਅਹੁਦੇ ਉੱਧਰ ਦਿੱਤੇ ਹੋਏ ਨੇ, ਸੁਰੱਖਿਆ ਇੱਧਰ ਦੇਤੀ, ਤੇ ਤਾਂ ਕਿ ਇਹਨਾਂ ਨੂੰ ਵੀ ਲੱਗੇ ਲੈ ਵੀ ਤੁਹਾਨੂੰ ਵੀ ਇੱਜ਼ਤ ਮਾਣ ਮਿਲ ਗਿਆ, ਤੇ ਉਹਨਾਂ ਨੂੰ ਲੱਗੇ ਕਿ ਉਹਦੇ ਤੁਹਾਡੇ ਕੋਲ, ਇਹਨੇ ਫਿਕਰ ਨਾ ਕਰੋ। ਇੱਕ ਤਾਂ ਇਹ। ਦੂਜਾ, ਇਹ ਸਿੱਧਾ ਦੂਈ ਪਾਰਟੀਆਂ ਦੇ ਵਿੱਚ, ਕਾਂਗਰਸ ਦੇ ਵਿੱਚ, ਅਕਾਲੀਆਂ ਦੇ ਵਿੱਚ, ਜਾਂ ਹੋਰ ਜਿਹੜੇ ਕੁਝ ਨਿਰਾਸ਼ ਦੂਜੀਆਂ ਪਾਰਟੀਆਂ ਦੇ ਲੀਡਰ ਇੱਧਰ ਉੱਧਰ ਫਿਰਦੇ ਨੇ, ਉਹਨਾਂ ਨੂੰ ਨਾਲ ਲਿਆਉਣ ਲਈ ਇਹ ਪਨੀਰ ਦਾ ਟੁਕੜਾ ਹੈ ਜਿਹੜਾ ਪਿੰਜਰੇ 'ਚ ਲਾਇਆ ਜਾ ਰਿਹਾ ਕਿ ਭਾਈ ਇਹਨੂੰ ਦੇਖ ਕੇ ਲੋਕ ਆ ਜਾਣ ਕਿ ਲੈ ਵੀ ਬੀਜੇਪੀ 'ਚ ਜਾਂਦਿਆਂ ਹੀ DC ਵੀ ਸੁਣਨ ਲੱਗ ਗਿਆ, SSP ਸੁਣਦਾ ਹੈ, ਅਫਸਰਾਂ 'ਚ ਕੰਮ ਹੋਣ ਲੱਗ ਗਏ, ਅਗਲੇ ਦੇ ਹੁਕਮਾਂ ਤੇ ਫੋਨ ਤੇ ਕੰਮ ਹੋਣ ਲੱਗ ਗਏ, ਸੁਰੱਖਿਆ ਮਿਲ ਗਈ, ਅਧਿਕਾਰੀ ਮਿਲ ਗਏ, ਕਿ ਉਹਦਾ ਤਾਂ ਬਹੁਤ ਲਾਲਸ਼ਕਰ ਆ, ਬਿਨਾਂ MLA ਬਿਨਾਂ MP ਬਣੇ। ਸੋ ਇਸ ਲਈ ਇੱਧਰ ਨੂੰ ਚੱਲੋ। ਸੋ ਉਹ ਪਨੀਰ ਦਾ ਟੁਕੜਾ ਦਿਖਾਉਣ ਲਈ। ਸੋ 2 ਤਰ੍ਹਾਂ ਦਾ ਪਹਿਲੂ ਆ, ਔਰ ਇਸ ਪਹਿਲੂ ਦੇ ਉੱਤੇ ਹੁਣ ਕਾਂਗਰਸ ਬਹੁਤ ਤੜਫ ਰਹੀ ਹੈ। ਕੱਲ ਮੈਂ ਦੇਖ ਰਿਹਾ ਸੀਗਾ ਇਸ ਮਸਲੇ ਦੇ ਉੱਤੇ ਰਾਜਾ ਵੜਿੰਗ ਜੀ ਨੇ ਪ੍ਰਤੀਕਿਰਿਆ ਦਿੱਤੀ ਕਿ ਜੀ ਇਹ ਤਾਂ ਸਾਡੇ ਲੀਡਰਾਂ ਨੂੰ ਫਸਾਉਣ ਲਈ, ਭਰਮਾਉਣ ਲਈ, ਆਪਣੇ ਨਾਲ ਜੋੜਨ ਦੀ ਕਵਾਇਦ ਹੈ। ਇੱਧਰ ਜਿਨ੍ਹਾਂ ਦੀ ਸਿਕਿਉਰਿਟੀਆਂ ਵਾਪਸ ਲਈਆਂ ਪਿਛਲੇ ਦਿਨਾਂ 'ਚ ਪੰਜਾਬ ਸਰਕਾਰ ਨੇ, ਜਾਂ ਜਿਨ੍ਹਾਂ ਦੀ ਸੁਰੱਖਿਆ ਘਟਾਈ ਕਿ ਇਹਨਾਂ ਨੂੰ ਲੋੜ ਨਹੀਂ, ਉਹਨਾਂ ਨੂੰ 22 ਸ਼੍ਰੇਣੀ ਦੀ ਸੁਰੱਖਿਆ ਦੇ ਰਿਹਾ ਕੇਂਦਰ। ਇਹਦਾ ਮਤਲਬ ਕੇਂਦਰ ਸਿਰਫ ਇਸ ਦਾ ਲਾਲਚ ਦੇ ਰਿਹਾ ਸਾਡੇ ਲੀਡਰਾਂ ਨੂੰ ਤੋੜਨ ਦੇ ਲਈ, ਤੇ ਇਸ ਲਈ ਮਤਲਬ ਕਿ ਇਹ ਹੋਣਾ ਨਹੀਂ ਚਾਹੀਦਾ, ਤੇ ਨਜ਼ਰਸਾਨੀ ਹੋਣੀ ਚਾਹੀਦੀ ਹੈ। ਸੋ ਇਸ ਨੂੰ ਲੈ ਕੇ ਉਹ ਰੋ ਰਹੇ ਨੇ। ਪਰ ਬੀਜੇਪੀ ਨੇ ਆਪਣਾ ਜਾਲ ਜਿਹੜਾ ਪੰਜਾਬ 'ਚ ਵਿਛਾਇਆ, ਇਹ ਉਸ ਜਾਲ ਦੇ ਰਾਹੀਂ ਜਿਹੜਾ ਦਾਣਾ ਪਾਇਆ, ਉਹਦੇ ਰਾਹੀਂ ਨਵੇਂ ਲੀਡਰਾਂ ਨੂੰ ਫਸਾਉਣ ਦਾ ਇਹ ਤਰੀਕਾ 22+ ਸ਼੍ਰੇਣੀ ਦੀ ਸੁਰੱਖਿਆ। ਜੀ ਬਿਲਕੁਲ ਬਿਲਕੁਲ। ਇਹ ਤਾਂ ਇਹਨਾਂ ਨੂੰ ਪਤਾ ਨਾ ਵੀ ਪੰਜਾਬੀ ਥੋੜੇ ਜਿਹੇ ਇਹੋ ਜਿਹੇ ਲੀਡਰਾਂ ਨੂੰ ਪਸੰਦ ਕਰਦੇ ਜਿਨ੍ਹਾਂ ਦੇ ਨਾਲ ਕਈ ਸਿਕਿਉਰਿਟੀ ਗਾਰਡ ਹੋਣ, ਇੱਕ ਦੀ ਪਾਇਲਟ ਮੂਹਰੇ ਹੋਵੇ, ਪ੍ਰਭਾਵਿਤ ਕਰਦਾ ਆਪਣੀ ਸਾਈਕੀ ਨੂੰ। ਸਾਨੂੰ ਐਂ ਲੱਗਦਾ ਵੀ ਇਹ ਤਗੜਾ ਲੀਡਰ ਹੈ। ਦਲ ਬਦਲੂ ਕਿਹੜਾ ਤਗੜਾ ਹੋ ਗਿਆ, ਜਿਹੜਾ ਦਲ ਹੀ ਬਦਲ ਗਿਆ, ਜਿਹਦੀ ਕੋਈ ਆਪਦੀ ਆਈਡੀਓਲੋਜੀ ਨਹੀਂ,
ਖੈਰ ਆਪਾਂ ਆਪਣੇ ਲੋਕ ਹਾਲੇ ਵਿਚਾਰੇ ਭੋਲੇ ਨੇ, ਉਹਨਾਂ ਚੀਜ਼ਾਂ ਤੇ ਘੱਟ ਜਾਂਦੇ ਨੇ ਜਿੱਥੇ ਬਿਲਕੁਲ। ਆਈਡੀਓਲੋਜੀ, ਸਿਧਾਂਤ, ਐਥਿਕਸ, ਅਸੂਲ ਨੂੰ ਪਹਿਲ ਦਿੱਤੀ ਜਾਂਦੀ ਹੈ। ਖੈਰ ਆਪਾਂ ਅਗਲੀ ਖਬਰ ਵੱਲ ਵਧੀਏ ਸ਼ਰਮਾ ਜੀ। ਧਰਨਿਆਂ ਬਾਰੇ ਵੀ ਆਪਾਂ ਚਰਚਾ ਕਰਦੇ ਰਹੇ ਹਾਂ ਵੀ ਪੰਜਾਬ ਦੇ ਵਿੱਚ ਕਿੰਨੇ ਧਰਨੇ ਆ, ਇਹ ਵੀ ਚਰਚਾ ਕਰਦੇ ਰਹੇ ਹਾਂ ਕਿ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਰਿਟਾਇਰਡ ਲੋਕਾਂ ਨੂੰ ਸਰਕਾਰ ਰੁਜ਼ਗਾਰ ਦੇ ਰਹੀ ਹੈ। ਇਹ ਵੀ ਚਰਚਾ ਆਪਾਂ ਕੀਤੀ ਵੀ ਵਿਧਾਇਕਾਂ ਨੂੰ ਦੇਣ ਨੂੰ ਤਨਖਾਹਾਂ ਹੈ ਨਹੀਂ। ਬਿਲਕੁਲ। ਉਹ ਤਾਂ ਵਿਚਾਰੇ ਤੁਰੇ ਫਿਰਦੇ ਆ ਮਗਰ ਵੀ ਦਿਓ ਤਨਖਾਹ, ਦਿਓ ਤਨਖਾਹ। ਇੱਥੇ ਜਿਉਂਦਿਆਂ ਨੂੰ ਡਾਂਗਾ ਹੈ ਤੇ ਮਰਿਆਂ ਨੂੰ ਪੈਨਸ਼ਨ। ਕਮਾਲ ਦੀ ਸਰਕਾਰ ਹੈ। ਬਿਲਕੁਲ ਪ੍ਰਵੀਨ ਜੀ, ਅਕਾਲੀਆਂ ਤੋਂ ਲੈ ਕੇ ਕਾਂਗਰਸੀ ਤੱਕ ਤੇ ਕਾਂਗਰਸੀਆਂ ਤੋਂ ਲੈ ਕੇ ਹੁਣ ਆਮ ਆਦਮੀ ਪਾਰਟੀ ਤੱਕ ਇਹਨਾਂ ਨੂੰ ਹਿਸਾਬ ਕਿਤਾਬ ਹੀ ਨਹੀਂ ਲੱਗ ਰਿਹਾ ਕਿ ਅਸੀਂ ਕਰ ਕੀ ਰਹੇ ਹਾਂ। ਅਸਲ ਦੇ ਵਿੱਚ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ ਤੇ ਅਪੰਗ ਬੱਚਿਆਂ ਲਈ ਇੱਕ ਪੈਨਸ਼ਨ ਜਿਹੜੀ ਹੁੰਦੀ ਹੈ, ਉਸ ਪੈਨਸ਼ਨ ਤਹਿਤ ਪਤਾ ਲੱਗ ਰਿਹਾ ਕਿ ਪੰਜਾਬ ਦੇ ਵਿੱਚ ਇਸ ਮੌਕੇ 90,000 ਤੋਂ ਵੱਧ ਜਿਹੜੇ ਇਸ ਧਰਤੀ ਤੋਂ ਜਾ ਚੁੱਕੇ ਨੇ, ਮਤਲਬ ਜਿਹੜੇ ਫਾਨੀ ਸੰਸਾਰ ਨੂੰ ਛੱਡ ਚੁੱਕੇ ਨੇ, ਉਹਨਾਂ ਦੇ ਖਾਤਿਆਂ 'ਚ ਪੈਨਸ਼ਨ ਜਾ ਰਹੀ ਹੈ ਜੀ। ਹੁਣ ਇਹਦਾ ਇਕੱਲਾ ਪਹਿਲੂ ਇਹੀ ਨਹੀਂ ਹੈਗਾ ਕਿ ਇਹਦਾ ਮਤਲਬ ਉਹਨਾਂ ਦੇ ਪਰਿਵਾਰਕ ਗਲਤੀ ਹੋਇਆ, ਕੋਈ ਠੱਗੀ ਠੋਰੀ ਹੋ। ਇਹ ਵਿਭਾਗ ਦੀ ਨਲਾਇਕੀਆਂ ਵੀ ਇਹਦੇ ਵਿੱਚ ਸ਼ਾਮਲ ਹੈ। ਬੇਸ਼ੱਕ ਕੁਝ ਮਸਲੇ ਜ਼ਿਆਦਾਤਰ ਅਜਿਹੇ ਨੇ ਕਿ ਪਰਿਵਾਰ ਆਪਣੇ ਬਜ਼ੁਰਗ ਦੀ ਮੌਤ ਤੋਂ ਬਾਅਦ ਸੁਨੇਹਾ ਹੀ ਨਹੀਂ ਲਾਉਂਦਾ ਜੀ, ਵਿਭਾਗ ਨੂੰ ਜਾਣਕਾਰੀ ਉਹ ਨਹੀਂ ਦਿੰਦਾ। ਤੇ ਹੁਣ ਪੰਜਾਬ ਸਰਕਾਰ ਨੇ ਪਤਾ ਲਗਾਇਆ ਕਿ ਆਂਗਨਵਾੜੀ ਵਰਕਰਾਂ ਦੇ ਰਾਹੀਂ ਇੱਕ ਦੁਬਾਰਾ ਜਦੋਂ ਸਰਵੇ ਕਰਾਇਆ ਤੇ ਉਹ ਸਰਵੇ 'ਚ ਨਿਕਲ ਕੇ ਆਈ ਕਿ 19,248 ਮਰੇ ਹੋਇਆਂ ਦੇ ਖਾਤਿਆਂ 'ਚ ਪੈਨਸ਼ਨ ਜਾਈ ਜਾ ਰਹੀ ਹੈ, ਔਰ ਕਈ ਖਾਤਿਆਂ 'ਚ ਤਾਂ ਕਰੋੜਾਂ ਰੁਪਈਆ ਇਕੱਠਾ ਹੋ ਗਿਆ ਜੀ। ਇਹਦਾ ਮਤਲਬ ਉੱਥੇ ਪਰਿਵਾਰ ਨੇ ਕਢਾਇਆ ਵੀ ਨਹੀਂ ਨਾ, ਤੇ ਜਾਂ ਪਰਿਵਾਰ ਦਾ ਕੋਈ ਮੈਂਬਰ ਹੀ ਨਹੀਂ, ਕਈ ਇਕੱਲੇ ਬਜ਼ੁਰਗ ਰਹਿੰਦੇ ਨੇ, ਇੱਕੋ ਬਜ਼ੁਰਗ ਰਹਿੰਦਾ, ਅਗਲੇ ਪਰਿਵਾਰ ਬਾਹਰ NRI ਹੈ, ਉਹ ਆਪਣਾ ਕੰਮ ਕਾਰ ਨਿਬੇੜ ਕੇ ਆਪਣੇ ਚਲੇ ਗਏ, ਬਾਅਦ ਚੋਂ ਖਾਤੇ 'ਚ ਪੈਨਸ਼ਨ ਆਈ ਜਾਂਦੀ ਹੈ। ਜਾਂ ਕਈ ਅਪਾਹਜ ਅਪੰਗ ਬੱਚੇ ਨੇ, ਉਹਨਾਂ ਦੀ। ਅੱਛਾ, ਇਹਦੇ ਵਿੱਚ ਦੂਜਾ ਕਪੜਾ ਇੱਕ ਵਿਧਵਾ ਵਾਲਾ ਆ ਰਿਹਾ ਕਿ ਕਈ ਵਿਧਵਾਵਾਂ ਨੂੰ ਪੈਨਸ਼ਨ ਲੱਗੀ ਪ੍ਰਵੀਨ ਜੀ, ਉਹਨਾਂ ਵਿਧਵਾਵਾਂ ਨੇ ਦੂਜਾ ਵਿਆਹ ਕਰਾ ਲਿਆ ਤੇ ਉਹ ਤੋਂ ਬਾਅਦ ਵੀ ਵਿਭਾਗ ਨੂੰ ਦੱਸਿਆ ਨਹੀਂ ਤੇ ਪੁਰਾਣੀ ਪੈਨਸ਼ਨ ਵੀ ਆਈ ਜਾਂਦੀ ਹੈ ਜੀ। ਸੋ ਇਸ ਲਈ 19,248 ਅਜਿਹੇ ਮਾਮਲੇ ਸਾਹਮਣੇ ਆਏ ਨੇ ਜਿਸ 'ਚ ਮਰੇ ਹੋਏ ਬੰਦਿਆਂ ਨੂੰ ਵੀ ਪੈਨਸ਼ਨ ਮਿਲ ਰਹੀ ਹੈ, ਤੇ ਇੱਧਰ ਜਿਹੜਾ ਬੰਦਾ ਜਿਉਂਦਾ ਜਾਗਦਾ, ਜਿਹਦੇ ਕੋਲ ਡਿਗਰੀਆਂ ਨੇ, ਜਿਹਦੇ ਕੋਲ ਕਾਗਜ਼ ਪੱਤਰ ਪੂਰੇ ਨੇ, ਨੌਕਰੀ ਲਈ ਪੈਮਾਨਾ ਪੂਰਾ, ਤੇ ਉਹ ਸੜਕਾਂ ਤੇ ਧਰਨੇ ਲਾ ਰਿਹਾ, ਉਹ ਡਾਂਗਾ ਖਾ ਰਿਹਾ, ਉਹ ਪਾਣੀ ਦੀਆਂ ਵਿਛਾੜਾਂ ਖਾ ਰਿਹਾ, ਉਹ ਟੈਂਕੀਆਂ ਤੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਚੜ ਰਿਹਾ, ਉਹ ਮੁੱਖ ਮੰਤਰੀ ਦੇ ਘਰ ਮੂਹਰੇ ਮਿੰਨਤਾਂ ਕਰ ਰਿਹਾ, ਉਹ ਮੰਤਰੀਆਂ ਨਾਲ ਮੀਟਿੰਗਾਂ ਕਰ ਰਿਹਾ, ਉਹ DC ਨੂੰ ਆ ਕੇ ਮੰਗ ਪੱਤਰ ਦੇ ਰਿਹਾ। ਉਹਨਾਂ ਲਈ ਰੁਜ਼ਗਾਰ ਲਈ ਪੈਸੇ ਨਹੀਂ ਹੈਗੇ। ਤੇ ਇੱਧਰ ਤੁਸੀਂ ਮਤਲਬ ਹੁਣ ਇਹ ਹਿਸਾਬ ਲਾਓ, ਇਹ 90,248 ਦੇ ਵਿੱਚੋਂ 80,910 ਦੇ ਕਰੀਬ ਸਿਰਫ ਬਜ਼ੁਰਗ ਨੇ ਜਿਹੜੇ ਮਤਲਬ ਜਾਨ ਗਵਾ ਚੁੱਕੇ ਨੇ, ਜਿਹੜੇ ਮਰ ਚੁੱਕੇ ਨੇ, ਉਹਨਾਂ ਮਰੇ ਹੋਏ ਦੇ ਖਾਤਿਆਂ 'ਚ ਪੈਨਸ਼ਨ ਆ ਰਹੀ ਹੈ। ਇੱਥੋਂ ਹਿਸਾਬ ਲਾ ਲਓ, ਇਹ ਜਿਹੜਾ ਮਤਲਬ ਕਿ ਬਜ਼ੁਰਗ, ਵਿਧਵਾ ਤੇ ਅਨਾਥ ਬੱਚਿਆਂ ਦਾ ਕੁੱਲ ਮਾਮਲਾ, ਉਹਦੇ ਵਿੱਚੋਂ ਗੱਲ ਨਿਕਲ ਕੇ ਆਈ ਕਿ 19,248 ਪੈਨਸ਼ਨ ਧਾਰਕ ਨੇ ਜਿਹੜੇ ਮਰੇ ਹੋਏ ਨੇ, ਉਹਨਾਂ ਵਿੱਚੋਂ 80,910 ਦੇ ਕਰੀਬ ਉਹ ਲੋਕ ਨੇ ਜਿਹੜੇ ਸਿਰਫ ਬਜ਼ੁਰਗ ਨੇ, ਤੇ ਬਾਕੀ ਵਿਧਵਾਵਾਂ ਤੇ ਉਹਨਾਂ ਵਾਲੀ ਪੈਨਸ਼ਨ ਹੈ। ਔਰ ਖਾਸ ਕਰਕੇ 8,827 ਪੈਨਸ਼ਨ ਧਾਰਕ ਅਜਿਹੇ ਮਿਲੇ ਨੇ ਜਿਨ੍ਹਾਂ ਦੇ ਕੇਸਾਂ 'ਚ ਖਾਮੀਆਂ ਵੀ ਨੇ, ਉਹਦੇ ਬਾਵਜੂਦ ਉਹਨਾਂ ਨੂੰ ਪੈਨਸ਼ਨ ਮਿਲ ਰਹੀ ਹੈ। ਤੇ ਜਦੋਂ ਘਰੋਂ ਘਰ ਰਿਕਾਰਡ ਇਕੱਠਾ ਕੀਤਾ ਗਿਆ, ਤਦ ਉਸ ਤੋਂ ਬਾਅਦ ਪਤਾ ਲੱਗਿਆ ਕਿ ਪੰਜਾਬ 'ਚ 30,46,829 ਜਿਹੜੇ ਪੈਨਸ਼ਨ ਲੈਣ ਵਾਲੇ ਲੋਕ ਨੇ, ਉਹਨਾਂ ਦੇ ਵਿੱਚੋਂ ਜਾਂਚ ਰਿਕਾਰਡ ਦੇ ਵਿੱਚੋਂ 8,827 ਤਾਂ ਖਾਮੀਆਂ ਵਾਲੇ ਕੇਸ ਨਿਕਲੇ ਨੇ, ਤੇ ਇਹਨਾਂ 'ਚ 90,000 ਉਹ ਨੇ। ਤੇ ਇਹ ਤੋਂ ਪਹਿਲਾਂ ਪਿਛਲੀ ਵਾਰ ਦੀ ਸਰਕਾਰ ਦੇ ਸਮੇਂ ਵੀ ਜਦੋਂ ਮਤਲਬ ਇਹ ਸਾਰਾ ਕੁਝ ਅੰਕੜੇ ਇਕੱਠੇ ਕੀਤੇ, ਤਦ ਵੀ 70,000 ਇਹੋ ਜਿਹੇ ਮਾਮਲੇ ਸਾਹਮਣੇ ਆਏ ਸੀ। ਸੋ ਇਸ ਲਈ ਹੁਣ ਖਾਤੇ 'ਚ ਪੈਨਸ਼ਨ ਜਾਂਦੀ ਆ, ਔਰ ਉਹਦੇ ਬਾਵਜੂਦ ਵੀ 3 ਮਹੀਨੇ 6 ਮਹੀਨੇ ਬਾਅਦ ਜਿਉਂਦੇ ਹੋਣ ਦਾ ਸਰਟੀਫਿਕੇਟ ਲੈਣਾ ਹੁੰਦਾ। ਤੇ ਜੇਕਰ ਵਿਧਵਾ ਕੋਈ ਅਪੰਗ ਬੱਚਾ 21 ਸਾਲ ਤੋਂ ਉੱਪਰ ਦਾ ਹੋ ਗਿਆ, ਉਹਦੇ ਲਈ ਫਿਰ ਵੱਖਰਾ ਪੈਮਾਨਾ ਹੁੰਦਾ। ਪਿੰਡਾਂ ਦੇ ਵਿੱਚ ਹਰ ਥਾਂ ਹੁਣ ਪੁਲਿਸ ਨੂੰ ਚਿੱਟਾ ਵੇਚਣ ਵਾਲੇ ਬੰਦਿਆਂ ਦਾ ਤਾਂ ਪਤਾ ਹੈ, ਪਰ ਉਹ ਏਜੰਟ ਕਿਵੇਂ ਆ, ਉਹਨਾਂ ਨੂੰ ਕਿਹਨੇ ਕਮਿਸ਼ਨ ਲੈਣਾ, ਕਿੱਥੇ ਲੈਣਾ, ਆਹ ਅੰਕੜੇ ਕਿਹਨੇ ਰੱਖਣੇ? ਇਹਨਾਂ ਲਈ ਵਿਭਾਗਾਂ ਕੋਲ ਕੋਈ ਸੂਚਨਾ ਕੇਂਦਰ? ਪਿੰਡਾਂ 'ਚ ਹਰ ਥਾਂ ਆਂਗਨਵਾੜੀ ਖੁੱਲੇ ਨੇ, ਹਰ ਥਾਂ ਉਹ ਮਤਲਬ ਕਿ ਹਸਪਤਾਲ ਦੇ ਵਿੱਚ ਉਹ ਬੀਬੀਆਂ ਹੁੰਦੀਆਂ ਨੇ ਜਿਹੜੀਆਂ ਪਤਾ ਰੱਖਦੀਆਂ ਨੇ ਕਿ ਕਿਹੜੀ ਬੱਚੀ ਮਾਂ ਬਣਨ ਵਾਲੀ ਹੈ, ਕਿਹੜਾ ਕਿੱਥੇ ਕੀ ਕੇਸ ਹੈ। ਅਜਿਹੇ ਮਸਲਿਆਂ ਦੇ ਉੱਤੇ ਉਹਨਾਂ ਸਾਰੇ ਹਵਾਲਿਆਂ ਨਾਲ ਇਹ ਅੰਕੜੇ ਸਮੇਂ-ਸਮੇਂ ਆਉਂਦੇ ਰਹਿੰਦੇ। ਸੋ ਉਹਦੇ ਬਾਵਜੂਦ ਵੀ ਇਹਦਾ ਮਤਲਬ ਇਹਨਾਂ ਅੰਕੜਿਆਂ ਤੇ ਗੌਰ ਨਹੀਂ ਹੁੰਦੀ। ਇਹਦਾ ਮਤਲਬ ਪੰਚ ਸਰਪੰਚ, ਪਹਿਲੇ ਪੜਾਅ ਤੇ ਕੁਝ ਪਰਿਵਾਰਕ ਮੈਂਬਰ ਜਿਹੜੇ ਮਰਨ ਤੋਂ ਬਾਅਦ ਵੀ ਲਾਲਚ ਬਸ ਪੈਨਸ਼ਨ ਲਈ ਜਾਂਦੇ ਨੇ। ਦੂਸਰਾ ਬੰਦਾ ਖੁਦ ਕਿ ਵਿਧਵਾ ਤੋਂ ਬਾਅਦ ਵਿਆਹ ਵੀ ਕਰਾ ਲਿਆ ਜਾਂ ਉਮਰ ਹੱਦ ਵੀ ਲੰਘ ਗਈ, ਉਹ ਬੱਚੇ ਤੋਂ ਬੜੇ ਬੱਚੇ 21 ਸਾਲ ਵਾਲੇ ਹੋ ਗਏ ਤਾਂ ਵੀ ਉੱਥੇ ਲਾਲਚ। ਫਿਰ ਤੀਸਰਾ ਪਿੰਡ ਦਾ ਸਰਪੰਚ ਪੰਚ,
ਫਿਰ ਚੌਥਾ ਇਸ ਸੰਬੰਧਿਤ ਵਿਭਾਗ ਦੇ ਜਿਹਨੇ ਪੈਨਸ਼ਨ ਦੇਣੀ ਆ ਉਹਦੇ ਮਿਲੇ ਹੋਏ ਅਧਿਕਾਰੀ, ਕਿ ਉਹ ਕੋਈ ਖੇਡ ਤਾਂ ਨਹੀਂ ਚੱਲਦਾ ਆਪਸ ਵਿੱਚ ਮਿਲੀ ਭੁਗਤ ਨਾਲ, ਜਾਂ ਕੋਈ ਬੈਂਕਾਂ ਵਾਲੀ ਖੇਡ ਤਾਂ ਨਹੀਂ, ਕਿ ਕਿਤੇ ਕਾਫੀ ਕੁਛ ਇਹ 'ਚ ਜਾਂਚ ਦਾ ਵਿਸ਼ਾ। ਤੇ ਹੁਣ ਪੰਜਾਬ ਸਰਕਾਰ ਉਮੀਦ ਕਰ ਰਹੀ ਹੈ ਕਿ ਇਹਦੇ ਨਾਲ ਸਾਡੇ ਖਜ਼ਾਨੇ ਨੂੰ ਥੋੜਾ ਜਿਹਾ ਸਾਹ ਆਊਗਾ, ਕਿ ਜੇ ਅਸੀਂ ਇਹ ਪੈਸਾ ਰਿਕਵਰ ਕਰ ਸਕੇ, ਵਾਪਸ ਲਿਆ ਸਕੇ। ਹੁਣ ਕੋਸ਼ਿਸ਼ ਹੈ 90,248 ਮਰੇ ਹੋਏ ਬੰਦਿਆਂ ਦੇ ਖਾਤਿਆਂ 'ਚ ਜਿਹੜੇ ਪੈਸੇ ਗਏ ਨੇ ਉਹ ਵੀ, ਜਾਂ ਜਿਹੜੇ ਇਹ ਤੋਂ ਬਿਨਾਂ ਅਜਿਹੇ ਕੇਸ ਨੇ ਜਿਹੜੇ ਜਿੱਥੇ ਵਿਧਵਾਵਾਂ ਜਾਂ ਅਪੰਗ ਬੱਚੇ ਉਹ ਦੂਜੀ ਗਲਤ ਪੈਨਸ਼ਨ ਲੈਂਦੇ ਰਹੇ ਨੇ ਉਹ, ਜਾਂ ਜਿਨ੍ਹਾਂ ਦੇ ਕੇਸਾਂ 'ਚ ਗੜਬੜ ਹੈ ਉਹ ਪੈਸਾ ਵਾਪਸ ਲਿਆਉਣ ਦੀ ਕਵਾਇਦ ਹੈ। ਤੇ ਦੇਖਣ ਵਾਲੀ ਗੱਲ ਹੋਏਗੀ ਹੁਣ ਇਹਦੇ ਵਿੱਚ ਕੀ ਆ। ਖਾਸ ਗੱਲ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਨੰਬਰ 1 ਮੁੱਖ ਮੰਤਰੀ ਸਾਹਿਬ ਦਾ ਜ਼ਿਲ੍ਹਾ 11,673 ਸਭ ਤੋਂ ਵੱਧ ਕੇਸ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਸੰਗਰੂਰ ਜ਼ਿਲ੍ਹੇ ਦੇ ਨੇ। ਜੀ 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 ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਬਾਬਾ ਫਰੀਦ ਯੂਨੀਵਰਸਿਟੀ ਦੀ। ਇਹਦਾ ਜਿਹੜਾ ਵੀਸੀ ਵਿਵਾਦ ਹੈ, ਜਿਹੜਾ ਆਪਾਂ ਦੇਖਿਆ ਕਿ ਵੀਸੀ ਨੂੰ ਗੱਦੇ ਤੇ ਪੈਣ ਨੂੰ ਕਹਿਤਾ ਸੀ, ਉਸ ਤੋਂ ਬਾਅਦ ਸਾਰਾ ਵਿਵਾਦ ਹੋਇਆ, ਪਰ ਹੁਣ ਇੱਕ ਹੋਰ ਵਿਵਾਦ ਚੱਲ ਪਿਆ ਵੀਸੀ ਦਾ, ਉਹ ਨਵੇਂ ਮੋੜ ਤੇ ਹੈ ਜੀ। ਹਾਂ ਬਿਲਕੁਲ ਪ੍ਰਵੀਨ ਜੀ, ਨਵੇਂ ਮੋੜ ਤੇ ਇਹ ਹੈ ਕਿ ਭਗਵੰਤ ਮਾਨ ਸਰਕਾਰ ਨੂੰ ਪਹਿਲਾਂ ਤਾਂ ਮਤਲਬ ਕਿ ਬੜੇ ਜ਼ੋਰ ਸ਼ੋਰ ਨਾਲ ਮਤਲਬ ਕਿ ਉਹਨਾਂ ਨੇ ਖੁਦ ਸਾਹਮਣੇ ਲਿਆਂਦਾ ਸੀ ਕਿ ਅਸੀਂ ਜਿਹੜੇ ਬਹੁਤ ਮਾਹਰ ਔਰ ਸੂਝਵਾਨ ਡਾਕਟਰ ਬਣੇ, ਡਾਕਟਰ ਗੁਰਪ੍ਰੀਤ ਸਿੰਘ ਬਾਰਡਰ ਹੋਰੀ, ਉਹਨਾਂ ਨੂੰ ਮਤਲਬ ਕਿ ਵਾਈਸ ਚਾਂਸਲਰ ਲਾਇਆ ਜਾ ਰਿਹਾ ਸੀਗਾ ਬਾਬਾ ਫਰੀਦ ਯੂਨੀਵਰਸਿਟੀ ਦਾ। ਸੋ ਉਸ ਨੂੰ ਲੈ ਕੇ ਮਤਲਬ ਕਿ ਚਰਚਾ ਆਉਂਦੀ ਹੈ, ਤੇ ਚਰਚਾ ਤੋਂ ਬਾਅਦ ਕਹਿੰਦੇ 22 ਐਪਲੀਕੇਸ਼ਨਾਂ ਆਉਂਦੀਆਂ, 22 ਐਪਲੀਕੇਸ਼ਨਾਂ ਜੋ ਇੱਕ ਨਾਮ ਤੈਅ ਕਰਕੇ ਮਾਨ ਸਰਕਾਰ ਐਲਾਨ ਵੀ ਕਰ ਦਿੰਦੀ ਹੈ, ਤੇ ਜਦੋਂ ਮੋਹਰ ਲਵਾਉਣ ਲਈ ਚਿੱਠੀ ਭੇਜਦੀ ਆ, ਫਾਈਲ ਭੇਜਦੀ ਆ ਰਾਜਪਾਲ ਕੋਲ, ਰਾਜਪਾਲ ਸਾਹਿਬ ਕਹਿੰਦੇ ਆਹ ਕਿਹੜਾ ਫਾਰਮੂਲਾ ਵੀ, ਉਸ ਯੂਨੀਵਰਸਿਟੀ ਦਾ ਚਾਂਸਲਰ ਮੈਂ ਤੇ ਵਾਈਸ ਚਾਂਸਲਰ ਤੁਸੀਂ ਆਪੇ ਲਾਈ ਜਾਓ। ਪੱਛਮੀ ਬੰਗਾਲ 'ਚ ਵੀ ਇੱਦਾਂ ਦਾ ਮੁੱਦਾ ਹੋਇਆ ਸੀ, ਪੱਛਮੀ ਬੰਗਾਲ 'ਚ ਵੀ ਇਸ ਤਰ੍ਹਾਂ ਦਾ ਵਿਵਾਦ ਹੋਇਆ ਸੀ, ਤੇ ਇਸੇ ਨੂੰ ਲੈ ਕੇ ਉਹਨਾਂ ਨੇ ਆਪਣੇ ਹੱਕ ਦੀ ਮਤਲਬ ਵਰਤੋਂ ਕਰਦੇ ਹੋਏ ਕਿਹਾ ਕਿ ਭਾਈ 3 ਨਾਮ ਭੇਜੋ ਮੈਨੂੰ, ਉਹਨਾਂ 3 ਨਾਮਾਂ 'ਚੋਂ ਮੈਂ ਦੇਖੂੰਗਾ ਕਿ ਕਿਹਨੂੰ ਨਿਯੁਕਤ ਕਰਨਾ ਕਿਹਨੂੰ ਨਹੀਂ। ਤੇ ਹੁਣ 3 ਨਾਮਾਂ ਦੇ ਲਈ ਕਹਿੰਦੇ ਨਵੇਂ ਸਿਰੇ ਤੋਂ ਕਵਾਇਦ ਸ਼ੁਰੂ ਹੋ ਗਈ ਹੈ, ਨਵੇਂ ਸਿਰੇ ਤੋਂ ਕਾਗਜ਼ ਪੱਤਰ ਇਕੱਠੇ ਕੀਤੇ ਜਾ ਰਹੇ, ਨਵੇਂ ਸਿਰੇ ਤੋਂ ਫਾਈਲਾਂ ਫਰੋਲੀਆਂ ਜਾ ਰਹੀਆਂ ਨੇ, ਤੇ ਇਹ ਸਾਰੀ ਕਵਾਇਦ ਨੂੰ ਕਹਿੰਦੇ ਮਹੀਨਾ ਲੱਗ ਜਾਣਾ। ਤੇ ਮਹੀਨੇ ਦੇ ਲਈ ਫਿਰ ਵੀਸੀ ਵਾਲਾ ਉਹਦਾ ਖਾਲੀ, ਪਹਿਲਾਂ ਪੁਰਾਣੇ ਵਾਲਾ ਵਿਵਾਦ ਰਿਹਾ, ਫਿਰ ਨਵੇਂ ਲਾਉਣ ਵਾਲਾ ਵਿਵਾਦ ਰਿਹਾ, ਤੇ ਹੁਣ ਮਹੀਨੇ ਲਈ ਫਿਰ ਯੂਨੀਵਰਸਿਟੀ ਖਾਲੀ। ਤੇ ਇਸ ਦੌਰਾਨ ਪਤਾ ਲੱਗਿਆ ਯੂਨੀਵਰਸਿਟੀ ਕੋਲ ਅਰਬਾਂ ਰੁਪਈਆ, ਤੇ ਉਹ ਹੁਣ ਉਹ ਜਾਰੀ ਹੋਣ ਲਈ, ਫੰਡ ਜਾਰੀ ਹੋਣ ਲਈ ਫਿਰ ਨਵੀਆਂ ਦਿੱਕਤਾਂ ਖੜੀਆਂ ਨੇ ਅਜੇ ਵੀ। ਸੋ ਇਹ ਸਾਰੇ ਦੇ ਵਿੱਚ ਜਿਸ ਨੂੰ ਲਾਉਣਾ ਪੰਜਾਬ ਸਰਕਾਰ ਸੋਚਦੀ ਸੀ ਡਾਕਟਰ ਗੁਰਮੀਤ ਹੋਰਾਂ ਨੂੰ, ਸੋ ਗੁਰਪ੍ਰੀਤ ਹੋਰੀ ਬਾਰਡਰ ਹੋਰਾਂ ਨੂੰ, ਉਹ ਕਹਿੰਦੇ ਕਿ ਪਤਾ ਲੱਗ ਰਿਹਾ ਉਹਨਾਂ ਨੇ ਪੰਜਾਬ ਸਰਕਾਰ ਨੂੰ ਸੁਨੇਹਾ ਭੇਜਤਾ ਕਿ ਭਾਈ 3 ਪੈਨਲ ਜਿਹੜੇ ਨਾ ਭੇਜਣਾ, ਮੇਰਾ ਨਾਂ ਨਾ ਭੇਜੋ। ਸੋ ਹੁਣ ਉਹ ਸ਼ਾਇਦ ਵਾਈਸ ਚਾਂਸਲਰ ਲੱਗਣਾ ਨਹੀਂ ਚਾਹੁੰਦੇ। ਸੋ ਇੱਕ ਵਾਰ ਫਿਰ ਪੰਜਾਬ ਸਰਕਾਰ ਦੀ ਫਜ਼ੀਅਤ ਹੈ ਕਿ ਇਹਨਾਂ ਦੇ ਦਿੱਤੇ ਮਾਣ ਵਾਲੇ ਅਹੁਦੇ ਤੇ ਵੀ ਕੋਈ ਰਹਿਣ ਲਈ ਤਿਆਰ ਨਹੀਂ, ਕਿਉਂਕਿ ਅਗਲੇ ਤਾਂ ਤੁਸੀਂ ਮੁਕਤ 'ਚ ਬਦਨਾਮੀ ਕਰਾਤੀ, ਤੇ ਜਿੱਥੇ 22 ਨਾਮ ਸੀ ਉਹਨਾਂ 'ਚ ਡਾਕਟਰ ਸਾਹਿਬ ਦਾ ਨਾਮ ਵੀ ਸੀ। ਜਾਂ ਤੁਸੀਂ ਖੁਦ, ਕਈ ਵਾਰ ਤਾਂ ਇਹ ਹੁੰਦਾ ਪ੍ਰਵੀਨ ਜੀ ਕਿ ਜਿਹਨੂੰ ਸਰਕਾਰ ਲਾਉਣਾ ਚਾਹੁੰਦੀ ਹੁੰਦੀ ਹੈ ਨਾ, ਉਹਦੇ ਘਰ ਤੱਕ ਖੁਦ ਪਹੁੰਚ ਕਰਦੀ ਹੈ ਜੀ, ਕਿ ਅਸੀਂ ਤੁਹਾਨੂੰ ਇਹ ਅਹੁਦਾ ਦੇਣਾ ਚਾਹੁੰਦੇ ਹਾਂ, ਬਸ ਤੁਸੀਂ ਆਹ ਕਾਗਜ਼ੀ ਕਾਰਵਾਈ ਹੈ ਜ਼ਰੂਰ ਪੂਰੀ ਕਰ ਦਿਓ। ਹੋ ਸਕਦਾ ਡਾਕਟਰ ਗੁਰਪ੍ਰੀਤ ਹੋਰਾਂ ਨੇ ਇਹਨਾਂ ਦੇ ਕਹਿਆਂ ਤੇ ਹੀ ਕਾਗਜ਼ ਭਰਿਆ ਹੋਵੇ। ਤੇ ਹੁਣ ਅਗਲੇ ਕਹਿੰਦੇ ਕਿ ਮੇਰਾ ਤਾਂ ਮੁਕਤ 'ਚ ਬਦਨਾਮੀ ਹੋਈ, ਤੁਸੀਂ ਆਪ ਹੀ ਆਪਣੀ ਕਾਨੂੰਨੀ ਪ੍ਰਕਿਰਿਆ ਪੂਰੀ ਨਹੀਂ ਕੀਤੀ, ਤੇ ਜਾਂ ਡੰਡ ਨਾ ਪਾਉਂਦੇ, ਪਹਿਲਾਂ 3 ਨਾਂ ਚੁੱਪ ਕਰਕੇ ਭੇਜਦੀ, ਜਿਹੜਾ ਨਾਂ ਆ ਜਾਂਦਾ ਉਹ ਲੱਗ ਜਾਂਦਾ ਜੀ। ਅਕਸਰ ਹੁੰਦਾ ਇਹ ਹੈ ਕਿ ਸਰਕਾਰ ਭੇਜਦੀ 3 ਨਾਂ 4 ਨਾਂ ਜਾਂ 5 ਨਾਂ ਤੱਕ ਵੀ ਭੇਜ ਦਿੰਦੀ ਆ, ਪਰ ਜਿਹਨੂੰ ਲਾਉਣਾ ਚਾਹੁੰਦੀ ਹੁੰਦੀ ਉਹਦਾ ਸੁਨੇਹਾ ਵੀ ਰਾਜਪਾਲ ਨੂੰ ਨਾਲ ਲਾ ਦਿੰਦੀ ਆ। ਸੋ ਹੁਣ ਇੱਕ ਵਾਰ ਇਹ ਨਵੇਂ ਮੋੜ ਤੇ ਆ ਕਿ ਨਵਾਂ ਹੁਣ ਕੌਣ ਲੱਗੇਗਾ ਪਤਾ ਨਹੀਂ, ਪਰ ਜਿਹਨੂੰ ਲਾਉਣਾ ਚਾਹੁੰਦੀ ਸੀ ਉਹਨੇ ਵੀ ਨਾਂ ਵਾਪਸ ਲੈ ਲਿਆ, ਜਿਹੜਾ ਪਹਿਲਾਂ ਲੱਗਿਆ ਸੀ ਉਹ ਵਾਪਸ ਆਉਣਾ ਨਹੀਂ ਚਾਹੁੰਦਾ ਸੀਗਾ, ਤੇ ਨਾ ਲੋਕ ਉਹਨੂੰ ਦੇਖਣਾ ਚਾਹੁੰਦੇ ਸੀ। ਤੇ ਹੁਣ ਇੱਕ ਵਾਰ ਫੇਰ ਸਾਰੀ ਕਵਾਇਦ ਜ਼ੀਰੋ ਤੋਂ ਹੋਏਗੀ, ਔਰ ਇਸ ਕਵਾਇਦ ਨੂੰ ਮਹੀਨੇ ਤੋਂ ਵੱਧ ਦਾ ਸਮਾਂ ਲੱਗ ਸਕਦਾ, ਤੇ ਉਹ ਤੋਂ ਬਾਅਦ ਵੀ ਪਤਾ ਨਹੀਂ ਅਜੇ ਰਾਜਪਾਲ ਹੋਰੀ ਕਿਹੜਾ ਗੋਲ ਚੱਕਰ ਦੁਬਾਰਾ ਮਾਰ ਦੇਣ ਉੱਪਰ ਕਿ ਇਹ ਨਾਂ ਨਹੀਂ ਜੀ, ਨਵੇਂ ਨਾਂ ਭੇਜੋ, ਜਾਂ ਉਹ ਆਪਣਾ ਨਾਂ ਦੱਸਣ ਹੁਣ ਅਸੀਂ ਇਹਨੂੰ ਲਾਉਣਾ ਚਾਹੁੰਦੇ ਹਾਂ। ਤੇ ਕੀ ਇੱਥੇ ਵੀ ਬਾਇਆ ਪ੍ਰੋਹਿਤ ਸੰਘ ਦਾ ਦਾਖਲਾ ਹੋਏਗਾ? ਇਹ ਵੀ ਹੋ ਸਕਦਾ, ਜਿਵੇਂ ਪੰਜਾਬ ਯੂਨੀਵਰਸਿਟੀ 'ਚ ਹੋ ਚੁੱਕਿਆ। ਹਾਂਜੀ ਬਿਲਕੁਲ, ਅਹੁਦਾ ਛੱਡਣ ਵਾਲਿਆਂ 'ਚ ਤਾਂ ਤੁਹਾਨੂੰ ਪਤਾ ਹੈ ਏਜੀ ਸਾਹਿਬ ਵੀ ਛੱਡ ਗਏ ਸੀ, ਸਿੱਧੂ ਸਾਹਿਬ, ਅਨਮੋਲ ਰਤਨ ਸਿੱਧੂ। ਬਿਲਕੁਲ, ਉਹ ਕਹਿੰਦੇ ਜੀ ਹੁਣ ਤੁਸੀਂ ਸਾਂਭੋ ਕੁੰਜੀਆਂ, ਆਪਾਂ ਤੇ ਉਹ ਘਈ ਸਾਹਿਬ ਦਾ ਵਿਵਾਦ ਸਾਰਿਆਂ ਨੂੰ ਪਤਾ ਕਿ ਫਿਰ ਘਈ ਸਾਹਿਬ ਕਿਹੋ ਜਿਹੇ ਹਵਾਲਿਆਂ ਨਾਲ ਆਏ, ਤੇ ਹੁਣ ਉਹ ਕੁਛ ਨਹੀਂ। ਤੁਸੀਂ ਇਹ ਦੇਖੋ ਕਿ ਮਾਮਲੇ ਫਿਰ ਉਵੇਂ ਹੀ ਪਹਿਲੀਆਂ ਪਾਰਟੀਆਂ ਵਾਂਗ ਦਬਣ ਲੱਗ ਗਏ, ਜਿਹੜੇ ਕਹਿੰਦੇ ਸੀ ਅਸੀਂ ਸੱਚਾਈ ਪਸੰਦ ਆ, ਇਮਾਨਦਾਰੀ ਪਸੰਦ ਆ, ਸਾਨੂੰ ਮਤਲਬ ਕਿ ਬਿਲਕੁਲ ਵੀ ਅਸੀਂ ਭ੍ਰਸ਼ਟਾਚਾਰ ਨਹੀਂ ਪਸੰਦ ਕਰਾਂਗੇ। ਉਹ ਘਈ ਵਾਲਾ ਮਾਮਲਾ ਕੀ ਖਤਮ ਹੋ ਗਿਆ? ਕਿ ਉਹ ਕਿਹੜੀ ਧਿਰਾਂ ਦੇ ਵਕੀਲ ਰਹੇ ਨੇ, ਕਿ ਉਹ ਮਾਮਲਾ ਖਤਮ ਹੋ ਗਿਆ। ਹਾਂ, ਹਰਿਆਣੇ ਤੋਂ, ਹਿਮਾਚਲ ਤੋਂ, ਇੱਥੇ ਤੱਕ ਦਿੱਲੀ ਤੋਂ ਲਿਆ ਕੇ ਵਕੀਲ ਉਹਨਾਂ ਦੀ ਟੀਮ ਚਲਾਈ ਗਈ, ਕਿ ਉਹ ਮਾਮਲਾ ਨਿਬੜ ਗਿਆ, ਨਹੀਂ ਦਬਾਤਾ ਨਾ ਮਾਮਲਾ। ਉਹ ਤੋਂ ਬਾਅਦ ਹੁਣ ਸਰਾਰੀ ਵਾਲਾ ਮਾਮਲਾ ਰੋਲੇ 'ਚ ਦਬਾਤਾ ਨਾ ਜੀ। ਸੋ ਇਸ ਲਈ ਇਹ ਮਾਮਲੇ ਦਬਾਉਣ ਦੇ ਵਿੱਚ ਇਹਦਾ ਮਤਲਬ ਕੌਣ ਹੈ, ਇਹ ਭੂਮਿਕਾ ਕੌਣ ਨਿਭਾ ਰਿਹਾ? ਐਮਐਲਏ ਦੇ ਤੁਹਾਡੇ ਤੋਂ ਸਵਾਲ ਉੱਠ ਰਹੇ ਨੇ, ਕੋਈ ਵਿਆਹਾਂ ਵਾਲੇ ਮਾਮਲੇ 'ਚ, ਦੂਜੀ ਜਨਾਨੀ ਵਾਲੇ ਮਾਮਲੇ 'ਚ ਫਸਿਆ, ਉਹ ਮਾਮਲਾ ਦਬਾਤਾ ਨਾ। ਕਿੱਥੇ ਆ ਤੁਹਾਡੀ ਇਮਾਨਦਾਰੀ? ਕਿੱਥੇ ਆ ਤੁਹਾਡਾ ਉਹ ਸੱਚ? ਕਿੱਥੇ ਆ ਉਹ ਬਦਲਾਅ ਵਾਲੀ ਭੂਮਿਕਾ? ਸੋ ਇਹ ਸਵਾਲ ਨੇ, ਇਹ ਸਵਾਲਾਂ ਦੇ ਜਵਾਬ ਭਗਵੰਤ ਮਾਨ ਜੀ ਉਹਨਾਂ ਦੀ ਸਰਕਾਰ ਨੂੰ ਦੇਣੇ ਤਾਂ ਪੈਣੇ ਆ। ਇਹ ਕਹਿ ਕੇ ਨਹੀਂ ਸਰਨਾ ਕਿ ਪਹਿਲੇ ਵੀ ਐਂ ਕਰਦੇ ਹੁੰਦੇ ਸੀ,
ਜੇ ਪਹਿਲੇ ਕਰਦੇ ਸੀ ਲੋਕਾਂ ਨੇ ਤਾਂ ਹੀ ਉਹ ਘਰੇ ਬਿਠਾਏ ਨੇ ਜੀ। ਸੋ ਪਰ ਇਹ ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਕਿ ਇਹ ਇੱਥੇ ਹੁਣ ਇਹਨਾਂ ਨੂੰ ਚੁਣੌਤੀਆਂ ਦਾ ਸਾਹਮਣਾ ਇਹਨਾਂ ਦਾ ਕਰਨਾ ਪੈਣਾ ਵਰਗੀ। ਜੀ, ਕਈ ਲੋਕ ਕਹਿੰਦੇ ਨਾ ਸ਼ਰਮਾ ਜੀ, ਜਿਹੜੇ ਕਹਿੰਦੇ ਤੁਸੀਂ ਪਹਿਲਾਂ ਨਹੀਂ ਬੋਲੇ, ਅਸੀਂ ਪਹਿਲਾਂ ਹੈ ਹੀ ਨਹੀਂ ਸੀ, ਅਸੀਂ ਹੁਣੀ ਬੋਲਣ ਹੁਣੇ ਆ ਤੇ ਹੁਣੀ ਬੋਲਾਂਗੇ। ਦਫ਼ਤਰ 'ਚ ਜਾ ਕੇ ਥੋੜ੍ਹਾ ਬੋਲਾਂਗੇ। ਸੋ ਇਹ ਬੜੀਆਂ ਬੇਤੁਕੀਆਂ ਗੱਲਾਂ ਇਸ ਤਰ੍ਹਾਂ ਭਗਤਾਂ ਦੀਆਂ, ਮੋਦੀ ਸਾਹਿਬ ਦੇ ਤੇ ਮਾਨ ਸਾਹਿਬ ਦੇ ਭਗਤਾਂ ਦੇ ਵਿੱਚ ਕੋਈ ਬਹੁਤਾ ਫ਼ਰਕ ਨਹੀਂ ਗਾ। ਨਹੀਂ। ਖੈਰ ਸ਼ਰਮਾ ਜੀ, ਬਹੁਤ-ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਬਹੁਤ ਸ਼ੁਕਰੀਆ ਜੀ। ਤੁਹਾਡਾ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬਹੁਤ-ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।